ਅੱਜ ਦੇ ਪ੍ਰੋਗਰਾਮ 'ਚ ਜਿਸ ਪਿੰਡ ਦੀ ਕਹਾਣੀ ਉਹਦਾ ਨਾਂ ਹੈ ਚੱਕ ਨੰਬਰ 32 ਗਾਫਬੇ, ਜ਼ਿਲ੍ਹਾ ਲਾਇਲਪੁਰ ਦਾ ਇਹ ਪਿੰਡ ਸਤਿਆਣੇ ਦੇ ਕੋਲ ਵਸ ਰਿਹਾ ਹੈ। ਇਸ ਪਿੰਡ ਦਾ ਇਤਿਹਾਸ, ਇਸ ਪਿੰਡ ਦੀ ਹਿਸਟਰੀ ਕੀ ਹੈ ਤੁਹਾਨੂੰ ਵਿਖਾਲਣੀ ਹੈ ਅੱਜ ਦੇ ਇਸ ਪ੍ਰੋਗਰਾਮ 'ਚ ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਰਹੋ। ਨਾਜ਼ਰੀਨ, ਪਾਕਿਸਤਾਨ ਦੇ ਵਿੱਚ ਜਿੰਨੇ ਵੀ ਪਿੰਡ ਨੇ ਉਹਨਾਂ ਪਿੰਡਾਂ ਦੇ ਜਿੰਨੇ ਵੀ ਲੋਕ ਹੈਗੇ ਨੇ ਉਹ ਚੜ੍ਹਦੇ ਪੰਜਾਬ ਦੇ ਮੁਖਤਲਿਫ ਜ਼ਿਲ੍ਹਿਆਂ 'ਚੋਂ ਆਏ ਤੇ ਆ ਕੇ ਉਹਨਾਂ ਨੇ ਇਹਨਾਂ ਪਿੰਡਾਂ ਨੂੰ ਵਸਾਇਆ। ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੁਕਾਮੀ ਘਰ ਵੀ ਮੌਜੂਦ ਨੇ ਤੇ ਇਸੇ ਤਰੀਕੇ ਨਾਲ ਚੱਕ ਨੰਬਰ 32 ਗਾਫਬੇ ਦੇ ਵੀ ਕੁਝ ਮੁਕਾਮੀ ਘਰ ਵੀ ਮੌਜੂਦ ਸੀ। ਉਹ ਮੁਕਾਮੀ ਘਰ ਹਲੇ ਤੱਕ ਚੜ੍ਹਦੇ ਪੰਜਾਬ ਦੇ ਸਿੱਖਾਂ ਦੇ ਨਾਲ ਰਾਬਤੇ ਦੇ ਵਿੱਚ ਹੈਗੇ। YBG ਤੇ ਮਿਹਨਤ ਮਜ਼ਦੂਰੀ ਇਸ ਪਿੰਡ ਦੇ ਲੋਕਾਂ ਦਾ ਇਹ ਸ਼ੇਵਾ। ਇਸ ਪਿੰਡ ਦੀ ਜ਼ਿਆਦਾਤਰ ਆਬਾਦੀ ਜਿਹੜੀ ਹੈ ਉਹ ਮੁਖਤਲਿਫ ਸ਼ੋਬਿਆਂ ਦੇ ਨਾਲ ਵਬਸਤਾ ਹੈ। ਇਸ ਪਿੰਡ ਦੀ ਆਬਾਦੀ ਹੁੰਦੀ ਹੈ ਦੋ ਮੋਗਿਆਂ ਦੇ ਜ਼ਰੀਏ। ਇਸ ਪਿੰਡ ਦੀ ਸਭ ਤੋਂ ਵੱਡੀ ਫਸਲ ਹੈ ਕਿਹੜੀ? ਇਸ ਪਿੰਡ ਦੇ ਲੋਕਾਂ ਦਾ ਇਸ ਤੋਂ ਇਲਾਵਾ ਕੀ ਇਹ ਜ਼ਰੀਆ ਮਾਸ਼ ਇਸ ਪਿੰਡ ਦੇ ਵਿੱਚ ਕਿਹੜੀ ਵਸ ਰਹੀ ਹੈ ਬਰਾਦਰੀ। ਆਖਿਆ ਜਾਂਦਾ ਹੈ ਕਿ ਸਭ ਤੋਂ ਵਧੀਆ ਜ਼ਿੰਦਗੀ ਉਹ ਹੁੰਦੀ ਹੈ ਜਿਹੜੀ ਲੋਕਾਂ ਦੀ ਮਦਦ ਕਰਦਿਆਂ ਆ ਗੁਜ਼ਾਰੀ ਜਾਵੇ। ਇਸ ਪਿੰਡ ਦੀ ਇੱਕ ਵੈਲਫੇਅਰ ਤਨਜ਼ੀਮ ਜਨਾਬ ਵੈਲਫੇਅਰ ਸੁਸਾਇਟੀ ਲੋਕਾਂ ਦੀ ਮਦਦ ਦੇ ਵਿੱਚ ਪੇਸ਼ ਹੈ। ਲੋਕਾਂ ਦੀ ਮਦਦ ਕਰਨ ਲਈ ਇਸ ਸੁਸਾਇਟੀ ਨੇ ਕਿਹੜੇ ਕੰਮ ਕਰ ਰੱਖੇ ਨੇ, ਇਸ ਸੁਸਾਇਟੀ ਨੇ ਕਿੰਨੇ ਲੋਕਾਂ ਦੀ ਮਦਦ ਕੀਤੀ ਹੈ, ਕਿੰਨੇ ਘਰਾਂ ਦਾ ਚੁੱਲ੍ਹਾ ਜਿਹੜਾ ਹੈਗਾ ਇਸ ਸੁਸਾਇਟੀ ਦੇ ਵਿੱਚ ਚੱਲ ਰਿਹਾ ਹੈ, ਇਹ ਸੁਸਾਇਟੀ ਦੇ ਕਿਹੜੇ ਗੋਲਸ ਨੇ, ਇਹਨਾਂ ਨੇ ਕਿਹੜੇ ਕੰਮ ਕਰ ਲਏ ਨੇ ਤੇ ਫਿਊਚਰ 'ਚ ਕੀ ਕਰਨੇ ਨੇ, ਇਹ ਵੀ ਤੁਹਾਨੂੰ ਇਸ ਡਾਕੂਮੈਂਟਰੀ 'ਚ ਦਿਖਾਵਾਂਗੇ। अस्सलाम वालेकुम रहमतुल्लाह। भाईजान, इस पिंड का नाम ਚੱਕ नंबर 32 ਗਾਫਬੇ, ਗੁਗੇਰਾ ब्रांच, परहाड़ा, सतियाना बंगला, छोटा कस्बा नाल लगदा। साडी तहसील जिहड़ी आ जड़ां वाला वा, ज़िला साडा फैसलाबाद आ। और इहदे 4 पिंड जिहड़े आ साडे मशरक की तरफ 118 ਗਾਫਬੇ लगदा है और साडे मगरब की तरफ 33 ਗਾਫਬੇ लगदा है। और साडे शमाल जनूब 77 ਗਾਫਬੇ और 31 ਗਾਫਬੇ साडे पिंड ने। और साडे पिंड नूं ये तकरीबन 4 तरफों ही रस्ता भी आंदा है। सर जिन्हें फैसलाबाद तो आना, मैं फैसलाबाद तो 24 किलोमीटर ते साडे पिंड दा स्टाप है 32 ਗਾਫਬੇ दा। 2 किलोमीटर साडा लिंक रोड है पिंड दा। अगर वो लाहौर तो बजरिया मोटरवे आना चाह रहा वा, वो सतियाने तो 4 किलोमीटर ते साडा पिंड दा स्टाप है तो 2 किलोमीटर लिंक रोड है। अगर वो जड़ां वाला तहसील तो आना चाह रहा वा तो 31 ਗਾਫਬੇ 24 किलोमीटर तकरीबन 22-23 किलोमीटर ते 31 ਗਾਫਬੇ ਦਾ ਸਟਾਪ ਆ। 31 ਗਾਫਬੇ ਦੇ ਵਿੱਚੋਂ ਲਿੰਕ ਰੋਡ ਹੈ ਤੇ ਉਹ 32 ਗਾਫਬੇ ਆ ਸਕਦਾ ਹੈ। ਸਾਡੇ ਇਸ ਗਾਉਂ ਦੇ ਅੰਦਰ 6 ਮਸਾਜਿਦ ਮੌਜੂਦ ਆ ਅਲਹਮਦੁਲਿल्लाह। 3 ਮਸਲਕ ਅਹਿਲ ਹਦੀਸ और 3 अहले सुन्नत हनफी बरेलवी की। बरेलवी मस्जिदां साड़ियां 3 वा जिन्हां दे अंदर 3 ही जामिया अल्हम्दुलिल्लाह बच्चियां दे मौजूद वा। एक बच्चियां दा मदरसा और 3 बच्चियां दा एक जामिया आयशा सदीका लिल बनात,
ਇੱਕ ਜਾਮਿਆ ਸੈਯਦਾ ਫਾਤਿਮਾ ਲਿਲ ਬਨਾਤ, ਇਸ ਨਾਮ ਦੇ ਉੱਤੋਂ ਸਾਡੇ ਗਾਂਵ ਦੇ ਅੰਦਰ ਅਲਹਮਦੁਲਿਲਾ ਮਦਰਸੇ ਚੱਲ ਰਹੇ ਆ। ਅਸੀਂ ਆਪਣੇ ਵੱਡਕਿਆਂ ਕੋਲ ਸੁਣਿਆ ਸਾਡੇ ਜਨੂਬ ਦੀ ਤਰਫ ਨਾ 4 ਤੋਂ 5 ਬੜੇ ਖੂਹ ਮੌਜੂਦ ਸਨ, ਜਿਹੜੇ ਅੱਗੇ 4 ਤੋਂ 5 ਪਿੰਡਾਂ ਨੂੰ ਲਿੰਕ ਕਰਦੇ ਸਨ। ਪਰਹਾੜਾ ਉਹ ਖੂਹ ਦਾ ਨਾਮ ਉਹ ਪਰਹਾੜਾ ਸੀਗਾ, ਤੇ ਉਸ ਤੋਂ ਹੀ ਇਸ ਪਿੰਡ ਦਾ ਨਾਮ ਪਰਹਾੜਾ ਲਗਾਇਆ ਗਿਆ। ਔਰ ਲੋਕ ਜਿਹੜੇ ਗੁਜ਼ਰਗਾਹ ਮੇਨ ਲਿੰਕ ਰੋਡ ਸੀ ਇਹ, ਔਰ ਲੋਕ ਗੁਜ਼ਰਦੇ ਸਨ, ਇੱਥੇ ਸਟੇ ਕਰਦੇ ਸਨ, ਰਾਤ ਵੀ ਰੁਕਦੇ ਸਨ ਜਿਹੜੇ ਦੂਰ ਵਾਲੇ ਸਨ, ਔਰ ਇੱਥੋਂ ਪਾਣੀ ਲੈ ਕੇ ਜਾਂਦੇ ਸੀ ਸਾਡੇ ਖੂਹਾਂ ਤੋਂ। ਸਰ ਅਸੀਂ ਆਪਣੇ ਵੱਡਿਆਂ ਕੋਲ ਸੁਣਿਆ, ਜਦੋਂ ਸਾਨੂੰ ਹੋਸ਼ ਆਈ ਹੈ, ਪਿੰਡ ਚੱਕ ਨੰਬਰ 32 ਗਾਹਬੇ, ਇਹਦੀ ਇੱਕ ਹੋਰ ਵੀ ਖੂਬੀ ਇਹ ਹੈ ਕਿ ਇਹ 32 ਨੰਬਰ ਰਕਬੇ ਬਾਉਂਡਰੀ ਜਿਹੜਾ ਜ਼ਰੀ ਰਕਬਾ ਉਹਦੇ 'ਚ ਵਸ ਰਿਹਾ। ਔਰ ਇਹਦੇ ਵਿੱਚ ਸੈਂਟਰ 'ਚ ਇੱਕ ਬੜਾ ਖੂਹ ਸੀਗਾ, ਉਹਦੇ 4 ਚਫੇਰੇ ਪੂਰਾ ਪਿੰਡ ਵਸਦਾ ਸੀ। ਇੱਕ ਮੇਨ ਮੁਸ਼ਤਰਕਾ ਜੰਝ ਘਰ ਟਾਈਪ ਵੀ ਸੀ, ਔਰ ਉਸ ਤੋਂ ਬਾਅਦ 'ਚ ਉਹਨੂੰ ਅਸੀਂ ਮਸਜਿਦ 'ਚ ਕਨਵਰਟ ਕਰ ਲਿਆ। ਔਰ ਬਾਕੀ ਇਹਦੀ ਤਕਰੀਬਨ ਬਾਉਂਡਰੀ ਬਹੁਤ ਸਾਨੂੰ ਨਕਸ਼ਾ ਬਾਕੀ ਪਿੰਡਾਂ ਦੀ ਨਿਸਬਤ ਬਹੁਤ ਅੱਛਾ ਲੱਗਦਾ ਹੈ, ਬੜੇ ਬੜੇ ਬਾਜ਼ਾਰ ਔਰ ਘੰਟਾ ਘਰ ਦੀ ਤਰ੍ਹਾਂ ਸਾਡਾ ਨਕਸ਼ਾ ਹੈ ਅਲਹਮਦੁਲਿਲਾ। ਸਰ ਇਹ ਬਹੁਤ ਜ਼ਿਆਦਾ ਡਿਟੇਲ ਇਨਫੋਰਮੇਸ਼ਨ ਨਹੀਂ ਹੈ ਇਸ ਟੌਪਿਕ 'ਤੇ, ਲੇਕਿਨ ਇਹਨੂੰ ਉਦੋਂ ਵੀ ਇਸੇ ਤਰ੍ਹਾਂ ਹੀ 4 ਤੋਂ 5 ਰਸਤੇ ਹੀ ਲੱਗਦੇ ਸਨ, ਔਰ ਲੋਕਾਂ ਦਾ ਗੁਜ਼ਰ ਬਸਰ ਜਿਹੜਾ ਵਾ ਉਹ ਜ਼ਰਾਅਤ ਨਾਲ ਵਾਬਸਤਾ ਸੀ। ਔਰ ਸਿੱਖਾਂ ਦੇ ਬਹੁਤ ਜ਼ਿਆਦਾ ਘਰ ਸਨ, ਔਰ ਗਾਏ ਬਗਾਏ ਉਹ ਆਣ ਕੇ ਸਾਨੂੰ ਮਿਲਦੇ ਵੀ ਰਹੇ ਨੇ, ਔਰ ਸਾਡੇ ਵੱਡਿਆਂ ਨਾਲ ਉਹਨਾਂ ਦੇ ਬਹੁਤ ਅੱਛੇ ਮਰਾਸਮ ਵੀ ਰਹੇ ਨੇ। ਔਰ ਸਾਡੇ ਜਦੋਂ ਬਜ਼ੁਰਗ ਉੱਧਰ ਸਿੱਖਾਂ ਦੇ ਨਾਲ ਦੋਸਤਾਨਾ ਮਾਹੌਲ 'ਚ ਆਪਣਾ ਉੱਧਰਲਾ ਬੈਕਗਰਾਊਂਡ ਦੱਸਦੇ ਸਨ, ਔਰ ਉਹਦੇ ਨਾਲ ਇੱਕ ਬਹੁਤ ਅੱਛਾ ਦੋਸਤਾਨਾ ਮਾਹੌਲ ਬਿਲਡ ਹੋ ਗਿਆ ਉਹਨਾਂ ਦਾ। ਔਰ ਹੁਣ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਅਲਹਮਦੁਲਿਲਾ ਉਹ ਪੂਰੀ ਕਮਿਊਨਿਟੀ ਗਾਏ ਬਗਾਏ ਆਂਦੀ ਰਹਿੰਦੀ ਹੈ, ਔਰ ਆਪਣੀ ਪੁਰਾਣੀਆਂ ਯਾਦਾਂ ਤਾਜ਼ਾ ਕਰਦੀ ਰਹਿੰਦੀ ਹੈ। ਸਾਡੇ ਜਿਹੜੇ ਵੱਡੇ ਸੀ ਨਾ, ਉਹਨਾਂ ਦੇ ਨਾਲ ਘਰੇਲੂ ਤਾਲੁਕ ਸੀਗੇ, ਉਹ ਉਧਰੋਂ ਇਹਨਾਂ ਨੂੰ ਨਾਲ ਲੈ ਕੇ ਆਏ ਸੀ ਇੱਧਰ ਸਾਡੇ ਪਰਦਾਦਾ ਜੀ ਨੂੰ। ਬਾਅਦ 'ਚ ਇਹ ਜਿਨ੍ਹਾਂ ਨਾਲ ਸਾਡਾ ਰਾਬਤਾ ਵਾ ਕਰਨੈਲ ਸੁਮਨ ਹੁਮਨ ਸੋਂ ਦੇ ਨਾਲ, ਉਹ ਸਾਡੇ ਦਾਦਾ ਜੀ ਦੇ ਹਮ ਉਮਰ ਸੀਗੇ। ਤੇ ਸਾਡੇ ਪਰਦਾਦਾ ਜੀ ਕੋ ਜਦੋਂ ਸਤਿਆਣੇ ਸਕੂਲ 'ਚੋਂ ਪੜ੍ਹਨ ਜਾਂਦੇ ਸੀ ਨਾ, ਤੇ ਚੰਦਾ ਇਹਨਾਂ ਕੋਲ ਲੈ ਕੇ ਜਾਂਦੇ ਸੀਗੇ, ਜਿਹੜੀ ਫੀਸ ਹੁੰਦੀ ਸੀ ਸਕੂਲ ਦੀ। ਘੋੜੀ 'ਤੇ ਜਾਂਦੇ ਸੀ, 1.5 ਮਰਬੇ ਦੇ ਮਾਲਕ ਸੀ ਉਹ, ਲੇਕਿਨ ਹਾਲਾਤ ਦੇ ਹਿਸਾਬ ਦੇ ਨਾਲ ਇਹਨਾਂ ਦਾ ਕੰਮ ਮੇਰੇ ਵਾਲ ਜਿਹੜੇ ਬਜ਼ੁਰਗ ਸੀ ਇਹਨਾਂ ਦਾ ਜ਼ਿਆਦਾ ਸੀਗਾ, ਇਹਨਾਂ ਕੋਲੋਂ ਫੀਸ ਲੈ ਕੇ ਜਾਂਦੇ ਸੀਗੇ। ਉਹਨਾਂ ਦਾ ਘਰਾਂ ਦੇ ਨਾਲ ਇੱਥੇ ਆਪਸ 'ਚ ਇੱਦਾਂ ਪਿਆਰ ਮੁਹੱਬਤ ਸੀਗਾ ਕਿ ਹੁਣ ਵੀ ਉੱਦਾਂ ਨਹੀਂ ਹੈ ਸਾਡਾ ਲੋਕਾਂ ਦਾ ਜਿੰਨਾ ਉਹਨਾਂ ਦਾ ਸੀ। ਬਾਅਦ 'ਚ ਫਿਰ ਚਲੇ ਗਏ, ਤਕਰੀਬਨ ਪਾਕਿਸਤਾਨ ਬਣਨ ਤੋਂ 35 ਸਾਲ ਬਾਅਦ ਉਹਨਾਂ ਨੇ ਕਹਿੰਦੇ ਸੀ ਘਰ ਦੇ ਸੇਧ ਦੇ ਵਿੱਚ ਬੈਠੇ ਆ, ਤੇ ਉਹ ਪੁਰਾਣੀ ਯਾਦ ਆਈ ਸਾਨੂੰ। ਤੇ ਮੈਂ ਉਸ ਵੇਲੇ ਫਿਰ ਦੇਰ ਨਹੀਂ ਕੀਤੀ, ਕਾਗਜ਼ ਤੇ ਕਲਮ ਲੈ ਕੇ ਤੇ ਫੌਰਨ ਖਤ ਲਿਖਣਾ ਸ਼ੁਰੂ ਕਰਤਾ। ਫਿਰ ਉਹਨਾਂ ਸਾਡੇ ਬਜ਼ੁਰਗਾਂ ਦਾ ਹੋਰ 5-7 ਬਜ਼ੁਰਗ ਸੀ ਪਿੰਡ ਦੇ ਅੰਦਰ ਇੱਥੇ ਰਹਿੰਦੇ, ਜਿਹੜੇ ਦੋਸਤ ਸੀ ਉਹਨਾਂ ਦਾ ਨਾਮ ਬਕਾਇਦਾ ਇਕੱਲੇ ਇਕੱਲੇ ਦਾ ਲਿਖ ਕੇ ਉਹਨਾਂ ਨੇ ਤੇ ਉਹ ਲੈਟਰ ਲਿਖਿਆ ਵੀ ਕੋਈ ਵੀ ਉਹਨਾਂ 'ਚੋਂ ਜ਼ਿੰਦਾ ਹੋਵੇ ਤੇ ਮੇਰਾ ਖਤ ਲੈ ਲਵੇ ਤੇ ਸਾਨੂੰ ਦੁਬਾਰਾ ਇਹਦਾ ਜਵਾਬ ਦੇਵੇ। ਇੱਕ ਬਜ਼ੁਰਗ ਹੋਰ ਸੀ ਇੱਥੇ ਰਾਈ ਬਰਾਦਰੀ ਦੇ, ਉਹ ਪੜ੍ਹੇ ਲਿਖੇ ਨਹੀਂ ਸੀਗੇ, ਲੇਕਿਨ ਮੈਂ ਉਸ ਵੇਲੇ ਪੜ੍ਹਦਾ ਸੀ ਤਕਰੀਬਨ 10ਵੀਂ ਦੇ ਵਿੱਚ, ਤੇ ਉਹਨਾਂ ਨੇ ਜਨਾਬ ਫਿਰ ਮੈਂ ਉਹਨਾਂ ਨਾਲ ਖਤੋ ਕਿਤਾਬਤ ਜਾਰੀ ਰੱਖੀ, ਜਿਹੜੀ ਸਨ ਤਕਰੀਬਨ 94-95 ਤੱਕ ਜਾਰੀ ਰਹੀ ਉਹਨਾਂ ਦੇ ਨਾਲ। ਬਾਅਦ 'ਚ ਫਿਰ ਬਜ਼ੁਰਗ ਪਤਾ ਨਹੀਂ ਫੌਤ ਹੋ ਗਏ, ਕੁਛ ਪਾਕਿਸਤਾਨੀ ਨਹੀਂ ਦਾ ਮਾਮਲਾ ਹਾਲਾਤ ਖ਼ਰਾਬ ਹੋ ਗਏ, ਜਿਹਦੀ ਵਜ੍ਹਾ ਨਾਲ ਬਾਅਦ 'ਚ ਫਿਰ ਮੇਰੀ ਖਤੋ ਕਿਤਾਬਤ ਨਹੀਂ ਹੋਈ। ਉਹ ਆਪ ਪਹਿਲੇ ਆਏ ਆ, ਫਿਰ ਉਹਨਾਂ ਦੇ ਕੁਛ ਰਿਸ਼ਤੇਦਾਰ ਇੱਥੇ ਬਾਅਦ 'ਚ ਆਏ ਆ, ਫਿਰ ਉਹਨਾਂ ਦਾ ਬੇਟਾ ਤੇ ਉਹਨਾਂ ਦਾ ਦਮਾਦ ਜਿਹੜਾ ਸੀਗਾ ਉਹ ਕੈਨੇਡਾ 'ਚ ਯੂਨੀਵਰਸਿਟੀ ਦੇ ਵਿੱਚ ਐਗਰੀਕਲਚਰ ਡਾਕਟਰ ਸੀ। ਜਿਹੜਾ ਉਹਨਾਂ ਦਾ ਬੇਟਾ ਹਰਪਾਲ ਸਿੰਘ ਸੀ, ਉਹ ਬਰਮਿੰਘਮ ਯੂਨੀਵਰਸਿਟੀ ਦੇ ਵਿੱਚ ਐਗਰੀਕਲਚਰ ਡਾਕਟਰ ਸੀ। ਉਹਨਾਂ ਕੋਲੋਂ ਪਾਕਿਸਤਾਨ ਦੇ ਲਾਹੌਰ ਦੇ ਰਾਈ ਬਰਾਦਰੀ ਦੇ ਇੱਕ ਮੀਆਂ ਮੁਹੰਮਦ ਅਨਵਰ ਸਾਹਿਬ ਪੜ੍ਹ ਕੇ ਆਏ ਸੀ, ਉਹਨਾਂ ਦੀ ਵਸਾਦਤ ਦੇ ਨਾਲ ਉਹ ਫਿਰ ਇੱਥੇ ਪਿੰਡ ਦੇ ਵਿੱਚ ਆਏ ਸਾਡੇ ਕੋਲ ਸਾਡੇ ਬਜ਼ੁਰਗਾਂ ਨੂੰ ਮਿਲਣ ਵਾਸਤੇ। ਤੇ ਤਕਰੀਬਨ 2 ਚੱਕਰ ਉਹਨਾਂ ਨੇ ਲਾਏ ਆ। ਪਹਿਲੇ ਉਹ ਆਪ ਆਏ ਆ, ਫਿਰ ਆਪਣੇ ਉਸ ਬੇਟੇ ਨੂੰ ਭੇਜਿਆ ਜਿਹੜਾ ਇਸ ਵੇਲੇ ਪਾਕਿਸਤਾਨ ਬਣਨ ਤੋਂ ਪਹਿਲਾਂ 2 ਸਾਲ ਉਮਰ ਦਾ ਸੀਗਾ। ਮੇਰੇ ਕੋਲ ਆ ਕਾਫੀ ਸਾਰੇ ਹੋਰ ਵੀ ਪਏ ਹੋਏ ਆ ਇੱਥੇ, ਤਕਰੀਬਨ ਕੁਝ 100 ਦੇ ਲਗਭਗ ਹੈ ਆ। ਜਦੋਂ ਉਹ ਇੰਡੀਆ ਰਹਿੰਦੇ ਸੀ ਇੱਥੋਂ ਲਿਖਦੇ ਸੀ, ਜਦੋਂ ਆਪਣੇ ਗਰਮੀਆਂ ਨੂੰ ਕੈਨੇਡਾ ਤੇ ਬਰਤਾਨੀਆ ਚਲੇ ਜਾਂਦੇ ਸੀ ਆਪਣੇ ਬੇਟਿਆਂ ਦੇ ਕੋਲ, ਫਿਰ ਉੱਥੋਂ ਲਿਖਦੇ ਸੀਗੇ। ਜਦੋਂ ਵਾਪਸ ਫਿਰ ਇੰਡੀਆ ਆਉਂਦੇ ਸੀ ਫਿਰ ਇੱਥੋਂ ਆਣ ਕੇ ਫਿਰ ਲਿਖਦੇ ਸੀਗੇ। ਗੱਲਬਾਤ ਇਹੋ ਹੀ ਬਸ ਉਹ ਦੱਸਦੇ ਸੀਗੇ ਆਪਣੇ ਪਿਆਰ ਮੁਹੱਬਤ ਦੀ, ਫਲਾਨਾ ਜ਼ਿੰਦਾ ਵਾ, ਫਲਾਨਾ ਫੌਤ ਹੋ ਗਿਆ ਵਾ, ਤੇ ਸਾਡਾ ਮਿਲਣ ਨੂੰ ਬਹੁਤ ਦਿਲ ਕਰਦਾ ਹੈਗਾ। ਯਾਨੀ ਉਹ ਆਪਣੇ ਪੁਰਾਣਾ ਵਕਤ ਜਿਹੜਾ ਸੀ ਇੰਨੀ ਪਿਆਰ ਮੁਹੱਬਤ ਵਾਲਾ ਸੀ, ਉਹ ਭੁੱਲਦੇ ਨਹੀਂ ਸੀਗੇ ਕਿ ਉਹਨਾਂ ਨੇ ਗਾਂ ਉਹਨਾਂ ਦੀ ਔਲਾਦ ਨੇ ਕੀਤਾ ਹੀ ਨਹੀਂ ਰਾਬਤਾ ਕਿਸੇ ਦੇ ਨਾਲ। ਇੰਡੀਆ ਵਿੱਚ ਉਹਨਾਂ ਦਾ ਇੱਕੋ ਬੇਟਾ ਸੀ ਮਨਿੰਦਰ ਸਿੰਘ, ਜਿਹੜਾ ਜ਼ਮੀਨ ਦੇ ਉੱਤੇ ਸੀਗਾ, ਬਾਕੀ ਕੈਨੇਡਾ, ਆਸਟ੍ਰੇਲੀਆ, ਬਰਤਾਨੀਆ ਤੇ ਜਰਮਨੀ ਦੇ ਅੰਦਰ ਸੀ। ਸਾਰੇ ਉਹ ਆਲਾ ਪੋਸਟਾਂ ਦੇ ਸੀ, ਕੌਣ ਕਿਸੇ ਨੂੰ ਪੁੱਛਦਾ ਬਾਅਦ 'ਚ।
ਸਰ ਇਹ ਕਦੀ ਇਹਨੂੰ ਡਿਵਾਈਡ ਕਰੀਏ ਤਾਂ ਆਲਮੋਸਟ 55 to 70% ਜਿਹੜੇ ਇੱਕ ਹੀ ਜ਼ਿਲ੍ਹੇ ਤੋਂ ਬੂ ਪਿੰਡ ਹੈ ਔਰ ਸਾਡੀ ਤਹਿਸੀਲ ਫਿਰੋਜ਼ਪੁਰ ਸੀ ਔਰ ਬਹੁਤ ਸਾਰੇ ਲੋਕ ਫਿਰੋਜ਼ਪੁਰ ਤੋਂ ਵੀ ਆਏ ਸਨ ਔਰ ਤਕਰੀਬਨ ਸਾਰੀਆਂ ਬਰਾਦਰੀਆਂ ਔਰ ਇਕੱਠੀ ਹਿਜਰਤ ਹੋਈ ਹੈ ਔਰ ਅਲਹਮਦੁਲਿਲਾ ਉਹਨਾਂ ਨੇ ਜਿਸ ਤਰ੍ਹਾਂ ਦਾ ਨਿਜ਼ਾਮ ਆਪਣਾ ਉਸ ਬੂ ਪਿੰਡ ਦੀ ਅਸੀਂ ਬੜੀ ਮਿਸਾਲ ਸੁਣਦੇ ਸਾਂ। ਬੂ ਪਿੰਡ ਦਾ ਇਨਵਾਇਰਨਮੈਂਟ ਬਹੁਤ ਅੱਛਾ ਸੀ ਔਰ ਬੂ ਪਿੰਡ ਨੇ ਅਲਹਮਦੁਲਿਲਾ ਜੰਗ ਵੀ ਲੜੀ ਔਰ ਸ਼ਹਾਦਤਾਂ ਬਹੁਤ ਮਾਈਨਰ ਹੋਈਆਂ ਔਰ ਬਗੈਰ ਜਾਨੀ ਮਾਲੀ ਨੁਕਸਾਨ ਤੋਂ ਔਰ ਆਪਣਾ ਸਾਰਾ ਆਪਣਾ ਸਮਾਨ ਵੀ ਲੈ ਕੇ ਇੱਥੇ ਉਹਨਾਂ ਨੇ ਆਏ ਨੇ ਔਰ ਅਲਹਮਦੁਲਿਲਾ ਇੱਥੇ ਆਉਂਦੇ ਹੀ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਅੱਛੇ ਤਰੀਕੇ ਨਾਲ ਆਪਣਾ ਗੁਜ਼ਰ ਬਸਰ ਕਰਨਾ ਸ਼ੁਰੂ ਕਰ ਲਿਆ ਸੀਗਾ ਔਰ ਉਹ ਸਾਰਾ ਜਿਹੜਾ ਉਹਨਾਂ ਦਾ ਆਪਸ 'ਚ ਰਿਸ਼ਤੇਦਾਰੀਆਂ ਆਪਸ 'ਚ ਹਮਸਾਇਆਪਨ ਔਰ ਉਹ ਇੱਕ ਖਲੂਸ ਮੁਹੱਬਤ ਜੋ ਲੈ ਕੇ ਆਏ ਸੀ ਨਾ ਉੱਥੋਂ ਬਸ ਦੀਨ ਦੇ ਨਾਂ 'ਤੇ ਜਿਹੜੀ ਹਿਜਰਤ ਕੀਤੀ ਹੈ ਸਿਰਫ ਉਹਨਾਂ ਨੂੰ ਉਹ ਚੀਜ਼ ਹੀ ਇੱਧਰ ਲੈ ਕੇ ਆਈ ਹੈ ਤਾਂ ਅਲਹਮਦੁਲਿਲਾ ਉਹਨਾਂ ਨੇ ਇੱਥੇ ਆਣ ਕੇ ਵੀ ਆਪਣਾ ਉਹ ਡਿਜ਼ਰਵ ਕੀਤਾ ਹੈ ਇੱਕ ਦੂਸਰੇ ਦੇ ਨਾਲ ਆਪਣਾ ਉਹ ਮਾਹੌਲ ਅਲਹਮਦੁਲਿਲਾ ਇਸ ਚੀਜ਼ ਦੇ ਖੁਸ਼ਕਿਸਮਤ ਹਾਂ ਅਸੀਂ ਕਿ ਬਾਕੀ ਪਿੰਡਾਂ ਦੀ ਨਿਸਬਤ ਅਸੀਂ ਇੱਥੇ ਦਾ ਤਲੀਮੀ ਨਿਜ਼ਾਮ ਬਹੁਤ ਅੱਛਾ ਮਹਿਸੂਸ ਕਰਦੇ ਹਾਂ। ਇਹ ਸਾਡੇ ਅਬਾਓ ਜਦਾਦ ਔਰ ਸਾਡਾ ਹਲਕਾ ਅਹਿਬਾਬ ਬਹੁਤ ਅੱਛੇ ਲੋਕਾਂ ਨਾਲ ਆ ਅਲਹਮਦੁਲਿਲਾ। ਕਾਰੀ ਅਦਨਾਨ ਮੇਰਾ ਨਾਮ ਹੈ ਜੀ, ਕਾਰੀ ਅਦਨਾਨ ਅਯੂਬ 32 ਗਾਫਬੇ ਤੋਂ ਮੈਂ ਬਿਲੋਂਗ ਕਰਦਾ। ਸਾਡੇ ਪਿੰਡ ਦੇ ਅੰਦਰ ਜਿਹੜੀਆਂ ਮਸਾਜਿਦ ਨੇ ਟੋਟਲ 6 ਮਸਾਜਿਦ ਨੇ। 3 ਜਿਹੜੀਆਂ ਵਾ ਉਹ ਅਹਲੁਲ ਹਦੀਸ ਮਸਲਕ ਵਾਲੇ ਜਿਹੜੇ ਭਾਈ ਨੇ ਉਹ 3 ਮਸਲਕ ਬਰੇਲਵੀ ਮਸਲਕ ਜਿਹੜੇ ਨੇ ਉਹਨਾਂ ਦੀਆਂ ਨੇ ਲੇਕਿਨ ਅਲਹਮਦੁਲਿਲਾ ਉਹ ਜਿਹੜਾ ਫਰੂਈ ਮਸਾਇਲ ਨੇ ਇਹਨਾਂ ਦੇ ਜਾਂ ਤਨਾਜ਼ਾਤ ਉਹ ਅਲਹਮਦੁਲਿਲਾ ਹੈ ਹੀ ਨਹੀਂ, ਇੱਕ ਉਹਨਾਂ ਦਾ ਨਾ ਹੋਣ ਦੇ ਬਰਾਬਰ ਉਹ ਹੈ ਹੀ ਨਹੀਂ। ਔਰ ਮਦਰਸਾ ਇੱਕ ਹੈ ਸਾਡਾ ਜਾਮਿਆ ਮੁਹੰਮਦੀਆ ਲਿਲ ਬਨਾਤ, ਉਹਦੇ ਅੰਦਰ ਅਸੀਂ 8 ਪੜ੍ਹੀ ਬੱਚੀ ਲੈਂਦੇ ਹਾਂ। ਸਾਡਾ ਸਕੂਲ ਜਿਹੜਾ ਗੌਰਮੈਂਟ ਦਾ ਉਹ 8ਵੀਂ ਤੱਕ ਹੈ ਨਾ, 8 ਪੜ੍ਹੀ ਫਿਰ ਅਸੀਂ ਬੱਚੀ ਲੈਂਦੇ ਹਾਂ ਔਰ ਗ੍ਰੈਜੂਏਸ਼ਨ ਤੱਕ MA ਤੱਕ ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ ਔਰ ਇਨਸ਼ਾਅੱਲਾ ਅਸੀਂ ਫ੍ਰੀ ਪੜ੍ਹਾਉਂਦੇ ਹਾਂ। ਇਹ ਮਜ਼ਹਬੀ ਲਿਹਾਜ਼ ਦੇ ਨਾਲ ਜਿਹੜਾ ਸਾਡੇ ਪਿੰਡ ਆ ਨਾ ਉਹਦੀ ਮਤਲਬ ਕਿ ਇਹ ਕਾਰਗਰਦਗੀ ਹੈ। ਮਜ਼ਹਬੀ ਲਿਹਾਜ਼ ਦੇ ਨਾਲ ਸਿਰਫ ਉਹਦੇ ਵਿੱਚ ਦਮ ਨਹੀਂ ਜਾਂ ਦਰੂਦ ਨਹੀਂ ਜਾਂ ਮਤਲਬ ਕਿ ਕਿਸੇ ਕੋ ਦੁਆ ਕਰਵਾਉਣਾ ਨਹੀਂ। ਮਜ਼ਹਬੀ ਸਿਸਟਮ ਦੇਖਿਆ ਜਾਂਦਾ ਕਿ ਲੋਕਾਂ ਦਾ ਮਸਜਿਦ ਦੇ ਨਾਲ ਤਾਲੁਕ ਕਿੰਨਾ ਕੁ ਜਾਂ ਉਹਨਾਂ ਦੇ ਜਿਹੜੇ ਆਪਣੇ ਘਰੇਲੂ ਮਸਾਇਲ ਨੇ ਉਹਨਾਂ ਦੇ ਅੰਦਰ ਇਸਲਾਮੀ ਰਮਕ ਜਮਕ ਉਹ ਕਿੰਨੀ ਕੁ ਜਾਂ ਸਾਡੇ ਜਿਹੜੇ ਅਸੀਂ ਕੰਮ ਕਰਨੇ ਆ ਮਿਸਾਲ ਤੌਰ 'ਤੇ ਸ਼ਾਦੀ ਵਿਆਹ ਦੀ ਜਿਹੜੀਆਂ ਤਕਰੀਬਾਤ ਨੇ ਉਹਨਾਂ ਦੇ ਅੰਦਰ ਸਾਡਾ ਮਜ਼ਹਬੀ ਰੰਗ ਕਿੰਨਾ ਕੁ ਤੇ ਜਿਹੜੇ ਦੂਸਰੇ ਮਸਾਇਲ ਨੇ ਉਹ ਕਿੰਨਾ। ਇਹਦੇ ਅੰਦਰ ਸਭ ਨਾਲੋਂ ਪਹਿਲੀ ਬਾਤ ਜਿਹੜੇ ਕਾਰੀ ਸਾਹਿਬ, ਇਮਾਮ ਸਾਹਿਬ, ਸ਼ਾਹ ਸਾਹਿਬ, ਮੌਲਵੀ ਸਾਹਿਬ, ਮੀਆਂ ਸਾਹਿਬ ਜੋ ਮਰਜ਼ੀ ਕਹਿ ਲਓ, ਉਹਨਾਂ ਦੇ ਨਾਲ ਲੋਕਾਂ ਦਾ ਮਾਸ਼ਾਅੱਲਾ ਦੇ ਨਾਲ ਅੱਛਾ ਤਾਲੁਕ ਔਰ ਇੱਜ਼ਤ ਦੀ ਨਿਗਾਹ ਨਾਲ ਦੇਖਦੇ ਆ। ਜਿਸ ਤਰ੍ਹਾਂ ਦੂਸਰੇ ਸਾਡੇ ਬਰੇਲਵੀ ਭਾਈ ਨੇ ਬਿਲਕੁਲ ਇਸੇ ਤਰ੍ਹਾਂ ਸਾਡੇ ਅਹਲੁਲ ਹਦੀਸ ਭਾਈ ਉਹ ਤੇ ਇਹ ਵੀ ਕਹਿੰਦੇ ਕਿ ਸ਼ਾਹ ਸਾਹਿਬ ਨੂੰ ਕੰਡ ਨਾ ਹੋਏ। ਇੱਕ ਗੱਲ। ਦੂਸਰੀ ਗੱਲ ਜਿਹੜੇ ਸਾਡੇ ਘਰੇਲੂ ਮਸਾਇਲ ਨੇ ਲੋਕਾਂ ਦੇ ਨਾਲ ਮਸਜਿਦ ਦਾ ਤਾਲੁਕ ਅਲਹਮਦੁਲਿਲਾ ਇਹ ਹੈ ਕਿ ਜਿਹੜੀ ਤੁਸੀਂ ਮਸਜਿਦ ਵੇਖਦੇ ਪਏ ਹੋ ਜਿਹਦੇ ਅੰਦਰ ਆਪਾਂ ਇੰਟਰਵਿਊ ਕਰ ਰਹੇ ਹਾਂ ਮਰਕਜ਼ੀ ਜਾਮਿਆ ਮਸਜਿਦ ਮੁਹੰਮਦੀ ਚੱਕ ਨੰਬਰ 32 ਗਾਫਬੇ ਇਸ ਮਸਜਿਦ ਦਾ ਨਾਮ ਹੈ। ਇਹਦੇ ਅੰਦਰ ਅਲਹਮਦੁਲਿਲਾ ਇੱਕ ਟਾਈਮ ਦਾ ਤਕਰੀਬਨ 300 ਜਾਂ 200 ਨਮਾਜ਼ੀ ਫਜਰ ਦੀ ਨਮਾਜ਼ ਟਾਈਮ ਹੁੰਦਾ ਔਰ ਇੱਕ ਮੇਰੇ ਹਿਸਾਬ ਨਾਲ ਅਲਹਮਦੁਲਿਲਾ ਇੱਕ ਕਸੀਰ ਤਾਦਾਦ ਆ ਔਰ ਮਜ਼ਹਬੀ ਰੂਪ ਦਾ ਇੱਥੋਂ ਹੀ ਪਤਾ ਚੱਲ ਜਾਂਦਾ ਕਿ ਤੁਹਾਡਾ ਤਾਲੁਕ ਮਸਜਿਦ ਦੇ ਨਾਲ ਕਿੰਨਾ। ਤੀਸਰੀ ਔਰ ਆਖਰੀ ਬਾਤ ਇਹ ਹੈ ਕਿ ਸਾਡੇ ਜਿਹੜੇ ਮਸਾਇਲ ਨੇ ਸ਼ਾਦੀ ਵਿਆਹ ਦੀ ਤਕਰੀਬਾਤ ਨੇ ਜਾਂ ਫੌਤਗੀ ਦੇ ਵਾਲੇ ਮਾਮਲਾਤ ਨੇ ਉਹਨਾਂ ਦੇ ਅੰਦਰ ਜਾਂ ਫਿਰ ਦੂਸਰਾ ਕੋਈ ਵੀ ਖੁਸ਼ੀ ਦਾ ਲਮਹਾ ਜਦੋਂ ਆਉਂਦਾ ਹੈ ਬਹੁਤ ਘੱਟ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਲੋਕਾਂ ਦਾ ਮਹਿੰਦੀਆਂ ਇਹ ਗਾਣ ਵਜਾਉਣ ਡੂਮ ਮਰਾਸੀ ਢੋਲ ਢਮੱਕਾ ਬਹੁਤ ਘੱਟ ਵਾ ਨਾ ਹੋਣ ਦੀ ਬਰਾਬਰ ਆ ਕਿਉਂਕਿ ਸਾਰੇ ਹੀ ਨਮਾਜ਼ੀ ਨੇ ਅਲਹਮਦੁਲਿਲਾ ਫਿਰ ਸਾਰੇ ਹੀ ਅਲਹਮਦੁਲਿਲਾ ਉਹ ਮਤਲਬ ਕਿ ਮਸਜਿਦ ਦੇ ਨਾਲ ਤਾਲੁਕ ਦੀ ਵਜ੍ਹਾ ਤੋਂ ਇਸ ਕੰਮ ਤੋਂ ਬਾਅਦ ਰਹਿੰਦੇ ਨੇ। ਇਸ ਲਿਹਾਜ਼ ਨਾਲ ਮਜ਼ਹਬੀ ਹਵਾਲੇ ਦੇ ਨਾਲ ਇਹਦੀ ਜਿਹੜੀ ਰੇਸ਼ੋ ਹੈ ਪਿੰਡ ਦੀ ਉਹ ਅਲਹਮਦੁਲਿਲਾ ਬਿਹਤਰ ਹੈ। ਮੇਰਾ ਨਾਮ ਮੀਆਂ ਸ਼ਬਾਜ਼ ਅਖਤਰ ਆ। 32 ਚੱਕ ਦੀ ਮੇਰੀ 1963 ਦੀ ਪੈਦਾਇਸ਼ ਆ। ਇੱਥੇ ਜੰਮੇ, ਇੱਥੇ ਪਲੇ, ਇੱਥੇ ਪੜ੍ਹੇ। ਇਸ ਪਿੰਡ ਦੇ ਵਿੱਚ ਅੱਲਾਹ ਤਾਲਾ ਦਾ ਇਹ ਅਹਿਸਾਨ ਆ ਕਿ ਚੰਦ ਇੱਕ ਲੋਕ ਜਿਨ੍ਹਾਂ ਦਾ ਨਾਮਵਰ ਪੈਦਾ ਹੋਏ ਆ ਉਹਨਾਂ ਦੇ ਵਿੱਚ ਹਾਫਿਜ਼ ਮੁਹੰਮਦ ਅਸਮੀਲ ਸ਼ੇਖੁਲ ਹਦੀਸ ਜਾਮਿਆ ਸਲਫੀਆ, ਉਸ ਤੋਂ ਬਾਅਦ ਡਾਕਟਰ ਨਾਜ਼ਰ ਨੈਰੋ ਸਰਜਨ, ਪਾਕਿਸਤਾਨ ਲੈਵਲ ਦੇ ਹਾਕੀ ਦੇ ਪਲੇਅਰ ਮੀਆਂ ਅਜਾਜ਼ ਅਹਿਮਦ। ਅਤੇ ਸਿਆਸਤ ਦਾ ਜਿਹੜਾ ਮੈਂ ਪ੍ਰੈਕਟੀਕਲੀ ਆਗਾਜ਼ ਕੀਤਾ ਉਹ 1990 ਤੋਂ ਕੀਤਾ ਲੇਕਿਨ ਇੰਡਾਇਰੈਕਟਲੀ ਮੈਂ 1963 ਤੋਂ ਸਿਆਸਤ ਨਾਲ ਰਿਲੇਟਡ ਰਿਹਾ। ਬਲਦਿਆਤੀ ਇਲੈਕਸ਼ਨ ਦੇ ਹਵਾਲੇ ਨਾਲ 1985 ਦੇ ਵਿੱਚ ਅਸੀਂ ਗੈਰ ਜਮਾਤੀ ਇਲੈਕਸ਼ਨ ਦੇ ਵਿੱਚ ਰਾਏ ਆਰਫ ਨੂੰ ਸਪੋਰਟ ਕੀਤਾ। ਅੱਲਾਹ ਤਾਲਾ ਨੇ ਉਹਨਾਂ ਨੂੰ ਇੱਜ਼ਤ ਦਿੱਤੀ, ਉਹ MNA ਬਣੇ। 1988 ਦੇ ਵਿੱਚ ਚੌਧਰੀ ਨਜ਼ੀਰ ਨੇ ਆਜ਼ਾਦ ਹਸੀਅਤ ਨਾਲ ਇਲੈਕਸ਼ਨ ਲੜਿਆ, ਉਹ ਵਿਨ ਹੋਏ, ਉਹਨਾਂ ਨੇ ਸੀਟ ਛੱਡੀ। ਫਿਰ ਮੀਆਂ ਆਜ਼ਾਦ ਸਰਫਰਾਜ਼ ਇੱਥੋਂ MNA ਬਣੇ। 1990 ਦੇ ਵਿੱਚ ਅਸੀਂ ਸਪੋਰਟ ਕਰਦੇ ਰਹੇ ਹਾਂ ਹਮੇਸ਼ਾ ਤੋਂ ਮੁਸਲਿਮ ਲੀਗ ਨੂੰ।
1990 ਦੇ ਵਿੱਚ ਦਿਲਦਾਰ ਚੀਮਾ ਮੁਸਲਿਮ ਲੀਗ ਦੇ ਪਲੇਟਫਾਰਮ ਤੋਂ ਆਇਆ, ਉਹਨਾਂ ਨੇ ਇਲੈਕਸ਼ਨ ਲੜਿਆ, ਉਹਨੇ ਵਿਨ ਕੀਤਾ। 1993 ਦੇ ਵਿੱਚ ਰਾਣਾ ਕੀ ਸੀ ਉਹਦਾ ਜ਼ਾਹਦ ਅਸੀਫ, ਰਾਣਾ ਜ਼ਾਹਦ ਅਸੀਫ ਨੇ ਵਿਨ ਕੀਤਾ ਮੁਸਲਿਮ ਲੀਗ ਦੇ ਪਲੇਟਫਾਰਮ ਤੋਂ। 1997 ਦੇ ਵਿੱਚ ਰਾਣਾ ਜ਼ਾਹਦ ਅਸੀਫ ਨੇ ਮੁਸਲਿਮ ਲੀਗ ਦੇ ਪਲੇਟਫਾਰਮ ਤੋਂ ਵਿਨ ਕੀਤਾ। ਜਿੰਨਿਆਂ ਵੀ ਦੋਸਤਾਂ ਦੇ ਭਾਈਆਂ ਦੇ ਮੈਂ ਨਾਲ ਇਹ ਸਾਰੇ ਸਾਡੇ MNA ਰਹੇ। ਉਸ ਤੋਂ ਬਾਅਦ 2002 ਦੇ ਵਿੱਚ ਆਸਮ ਨਜ਼ੀਰ ਸਾਡੇ MNA ਬਣੇ ਮੁਸਲਿਮ ਲੀਗ ਕਿਊ ਦੇ ਪਲੇਟਫਾਰਮ ਤੋਂ। 2008 ਦੇ ਵਿੱਚ ਸਾਡੇ MNA ਬਣੇ ਆਸਮ ਨਜ਼ੀਰ ਸਾਹਿਬ ਕਿਊ ਦੇ ਪਲੇਟਫਾਰਮ ਤੋਂ 8 ਦੇ ਵਿੱਚ। 2013 ਦੇ ਵਿੱਚ ਸਾਡੇ MNA ਬਣੇ ਮੁਸਲਿਮ ਲੀਗ ਦੇ ਪਲੇਟਫਾਰਮ ਤੋਂ ਆਸਮ ਨਜ਼ੀਰ। 2018 ਦੇ ਵਿੱਚ ਸਾਡੇ MNA ਬਣੇ ਨਸਰੁੱਲਾ ਘੁੰਮਣ, ਅਤੇ ਅੱਜ ਸਾਡੇ MNA ਹੈਗੇ ਆ ਮਲਕ ਉਮਰ ਫਰੂਕ ਸਾਹਿਬ। ਇਹ ਸਾਡੇ MNA ਆ। ਅਤੇ ਇਸੇ ਤਰ੍ਹਾਂ ਹੀ ਪੂਰੇ ਦਾ ਪੂਰਾ ਸਾਡੇ ਅਲਹਮਦੁਲਿਲਾ ਜਦੋਂ ਵੀ ਕੋਈ ਇਲੈਕਸ਼ਨ ਆਇਆ ਪੈਨਲ ਹੀ ਜਿੱਤਦਾ ਰਿਹਾ, ਮੁਸਲਿਮ ਲੀਗ ਦੇ ਪਲੇਟਫਾਰਮ ਤੋਂ ਹੋਵੇ ਜਾਂ ਕਿਊ ਲੀਗ ਦਾ ਪਲੇਟਫਾਰਮ ਹੋਵੇ। 1998 ਦੇ ਵਿੱਚ ਚੌਧਰੀ ਬਸ਼ੀਰ ਅਹਿਮਦ ਵਿਰਕ ਸਾਡੇ ਤੋਂ MNA ਹੋਇਆ। ਉਹਨਾਂ ਨੇ ਸਿਆਸਤ ਕੀਤੀ ਨਾਲੀ ਸੋਲੰਗ ਦੀ ਥਰੂ ਆਊਟ ਪੂਰੇ ਪਿੰਡ ਦੀ, ਈਵਨ ਕਿ ਜਨਾਜ਼ਗਾਹ ਤੱਕ ਸਾਨੂੰ ਨਾਲੀ ਸੋਲੰਗ ਦਿੱਤਾ ਉਹਨਾਂ ਨੇ। 2001 ਦੇ ਵਿੱਚ ਮੈਂ ਇਲੈਕਸ਼ਨ 'ਤੇ ਹਿੱਸਾ ਲਿਆ ਅਤੇ ਮੇਰੀ ਪ੍ਰਾਇਰਟੀ ਜਿਹੜੀ ਸੀਗੀ ਉਹ ਰਸਤੇ 32 ਤੋਂ ਲੈ ਕੇ 18 ਤੱਕ ਸੜਕ। ਪ੍ਰਾਇਮਰੀ ਸਕੂਲ ਦਾ ਸਾਡੇ ਕੋਲ ਇੱਕ ਕਮਰਾ ਸੀ, ਉਹਦੇ 4-5 ਕਮਰੇ ਬਣਵਾਏ। ਮੈਨੂੰ ਜ਼ਿਆਦਾ ਮੇਰੀ ਜਿਹੜੀ ਖੁਆਇਸ਼ ਰਹੀ ਹੈ ਸਾਰੀ ਉਮਰ ਰਸਤਾ ਅਤੇ ਤਲੀਮ, ਮੈਂ ਇਸ ਚੀਜ਼ 'ਤੇ ਫੋਕਸ ਕਰਦਾ। ਸਕੂਲ ਦੇ ਕਮਰੇ, ਸਕੂਲ ਦੀਆਂ 4 ਦੀਵਾਰੀ, ਸਕੂਲ ਨਾਲ ਰਿਲੇਟਡ ਕੰਮ ਮੈਂ ਜ਼ਿਆਦਾ ਕਰਾਇਆ। ਜਿਸ ਤਰ੍ਹਾਂ ਆਮ ਸਾਡੇ ਦਿਹਾਤਾਂ ਦਾ ਕਲਚਰ ਹੁੰਦਾ ਕਿ ਸਾਡੇ ਦਿਹਾਤਾਂ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਬਹੁਤ ਥੋੜ੍ਹਾ ਹੁੰਦਾ ਜਾਂ ਸਿਰਫ ਔਰ ਸਿਰਫ ਸਿਆਸੀ ਬੇਸ 'ਤੇ ਹੁੰਦਾ। ਲੋਕ ਆਪਣੀ ਮਦਦ ਆਪ ਦੇ ਤਹਿਤ ਕੁਝ ਵੀ ਨਹੀਂ ਕਰਦੇ। ਅਸੀਂ ਇਹ ਅੱਜ ਤੋਂ ਕੋਈ 7 ਸਾਲ ਪਹਿਲੇ 8 ਸਾਲ ਪਹਿਲੇ 2018 ਦੇ ਵਿੱਚ ਇਸ ਚੀਜ਼ ਦਾ ਅਸੀਂ ਇੱਕ ਮਹਿਸੂਸ ਕੀਤਾ ਕਿ ਸਾਡੀ ਇੱਕ ਸੁਸਾਇਟੀ ਹੋਣੀ ਚਾਹੀਦੀ ਹੈ ਵੈਲਫੇਅਰ ਤਰ੍ਹਾਂ ਦੀ, ਜਿਹੜੀ ਕਿ ਪੂਰੇ ਗਾਉਂ ਦੇ ਮਸਾਇਲ ਨੂੰ ਦੇਖੇ ਔਰ ਵਲੰਟੀਅਰਲੀ ਲੋਕ ਆਪਣੀ ਮਦਦ ਆਪ ਦੇ ਤਹਿਤ ਆਪਣੇ ਖਰਚੇ ਦੇ ਤਹਿਤ ਉਹਨਾਂ ਮਸਾਇਲ ਨੂੰ ਹੱਲ ਕਰੇ। ਅਲਹਮਦੁਲਿਲਾ ਅਸੀਂ 14 ਅਗਸਤ 2018 ਨੂੰ ਇੱਕ ਜਨਾਬ ਵੈਲਫੇਅਰ ਸੁਸਾਇਟੀ ਦੇ ਨਾਂ 'ਤੇ ਇੱਕ ਤਨਜ਼ੀਮ ਬਣਾਈ। ਉਹਦੇ ਵਿੱਚ ਮਾਸ਼ਾਅੱਲਾ ਸਾਡੇ ਪੂਰੇ ਪਿੰਡ ਦੇ ਹਰ ਤਕਰੀਬਨ ਘਰ ਦੇ ਵਿੱਚੋਂ ਪਾਰਟਿਸਪੇਸ਼ਨ ਹੁੰਦੀ ਹੈ। ਮਾਸ਼ਾਅੱਲਾ ਉਹਦਾ ਬਹੁਤ ਅੱਛਾ ਇੱਕ ਸੈਟਅਪ ਚੱਲਦਾ ਪਿਆ। ਉਹਦੇ ਵਿੱਚ ਅਸੀਂ ਅੱਗੇ ਬਹੁਤ ਸਾਰੇ ਸ਼ੋਬੇ ਰੱਖੇ ਹੋਏ ਆ। ਕੁਛ ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਸ਼ਾਦੀ ਵਿਆਹ ਵਾਲੇ ਪ੍ਰੋਗਰਾਮ ਨੂੰ ਡੀਲ ਕਰਦੇ, ਕੁਛ ਫੌਤਗੀ ਦੇ ਪ੍ਰੋਗਰਾਮ ਨੂੰ ਡੀਲ ਕਰਦੇ। ਇਸੇ ਤਰ੍ਹਾਂ ਸਾਡੀ ਸਾਲਾਨਾ ਸ਼ਜਰਕਾਰੀ ਅਸੀਂ 2 ਦਫਾ ਸਾਲ ਦੇ ਵਿੱਚ ਸ਼ਜਰਕਾਰੀ ਕਰਦੇ ਹਾਂ, ਬਹਾਰੀਆ ਸ਼ਜਰਕਾਰੀ ਔਰ ਮੌਸਮੀ ਸ਼ਜਰਕਾਰੀ, ਯਾਨੀ ਫਰਵਰੀ ਔਰ ਜੁਲਾਈ ਅਗਸਤ 2 ਦਫਾ ਅਸੀਂ ਸ਼ਜਰਕਾਰੀ ਕਰਦੇ ਹਾਂ। ਉਸ ਤੋਂ ਬਾਅਦ ਸਾਡਾ ਫਿਰ ਪਿੰਡ ਦੇ ਵਿੱਚ ਇੱਕ ਸੈਟਅਪ ਬਣਿਆ ਹੋਇਆ ਕਿ ਅਸੀਂ ਇੱਕ ਸਪੈਸ਼ਲ ਜਗ੍ਹਾ ਲੈ ਕੇ ਰੈਂਟ 'ਤੇ ਉਹਦੇ ਵਿੱਚ ਅਸੀਂ ਸਾਰਾ ਟੈਂਟ ਦਾ ਔਰ ਬਰਤਨ ਦਾ ਸਮਾਨ ਰੱਖਿਆ, ਜਿਹੜਾ ਕਿ ਅਸੀਂ ਹਰ ਜਗ੍ਹਾ 'ਤੇ ਜਿੱਥੇ ਵੀ ਜ਼ਰੂਰਤ ਹੁੰਦੀ, ਮਤਲਬ ਕੋਈ ਗਰੀਬ ਆ ਜਾਂ ਕਿਸੇ ਨੂੰ ਕੋਈ ਐਮਰਜੈਂਸੀ ਜ਼ਰੂਰਤ ਬਣ ਗਈ ਆ, ਕਿਸੇ ਦੇ ਫੌਤਗੀ ਹੋ ਗਈ ਜਾਂ ਕਿਸੇ ਦਾ ਕੋਈ ਮਹਿਫਲ ਆ ਜਾਂ ਕਿਸੇ ਵੀ ਕਿਸਮ ਦਾ ਪ੍ਰੋਗਰਾਮ ਆ, ਅਤੇ ਉਹ ਅਲਹਮਦੁਲਿਲਾ ਅਸੀਂ ਫ੍ਰੀ ਆਫ ਕਾਸਟ ਦੇ ਰਹੇ ਹਾਂ। ਸਰ ਆਲਮੋਸਟ ਪਿੰਡਾਂ ਦੇ ਵਿੱਚ ਸਹੂਲੀਅਤ ਬਹੁਤ ਜ਼ਿਆਦਾ ਆ ਗਈਆਂ ਨੇ ਔਰ ਸਾਡੇ ਪਿੰਡ 'ਚ ਤਕਰੀਬਨ ਜ਼ਰੂਰੀਅਤ ਜ਼ਿੰਦਗੀ ਦੀ ਹਰ ਚੀਜ਼ ਮੌਜੂਦ ਆ। ਸਾਡੇ ਤੋਂ 6 ਕਿਲੋਮੀਟਰ ਡਿਸਟੈਂਸ 'ਤੇ ਸਤਿਆਣਾ ਕਸਬਾ ਵਾ, ਬਾਕੀ ਜਿਹੜੀ ਸਾਡੀ ਕੋਈ ਕਮੀ ਬੇਸੀ ਉੱਥੋਂ ਪੂਰੀ ਹੋ ਜਾਂਦੀ ਹੈ। ਤਹਿਸੀਲ ਹੀ ਸਾਨੂੰ 28 ਕਿਲੋਮੀਟਰ ਜੜ੍ਹਾਂਵਾਲਾ ਜਾਣਾ ਪੈਂਦਾ, ਕਾਰਪੋਰੇਟਡ ਰੋਡ ਨੇ। ਫੈਸਲਾਬਾਦ ਲਈ ਸਾਨੂੰ 24 ਕਿਲੋਮੀਟਰ ਜਾਣਾ ਪੈਂਦਾ ਔਰ ਸਾਡਾ ਜ਼ਿਲ੍ਹਾ ਵੀ ਹੈ, ਸਾਨੂੰ ਉੱਥੋਂ ਈਜ਼ੀਲੀ ਜਾਣਾ ਆਉਣਾ ਵੀ ਆਸਾਨ ਹੈ। ਔਰ ਬਾਕੀ ਸਰ ਜਿਹੜਾ ਇਸ ਪਿੰਡ ਦੇ ਵਿੱਚ ਸ਼ੁਰੂ ਤੋਂ ਹੀ ਅਲਹਮਦੁਲਿਲਾ BHU ਬੁਨਿਆਦੀ ਮਰਕਜ਼ ਹੈਲਥ ਸੈਂਟਰ ਹੈ ਮੌਜੂਦ ਹੈ। ਯੂਨੀਅਨ ਕੌਂਸਲ ਦਾ ਨਿਜ਼ਾਮ ਮੌਜੂਦ ਸੀ ਔਰ ਪਿੰਡ 'ਚ ਖੁਸ਼ਕਿਸਮਤੀ ਹੈ ਕਿ ਆਪਣੀ ਯੂਨੀਅਨ ਕੌਂਸਲ ਦੇ ਵਿੱਚ ਇਹ ਯੂਨੀਅਨ ਦਾ ਪਹਿਲਾ ਪਿੰਡ ਐਸਾ ਹੈ ਜਿਹਦੇ 'ਚ ਯੂਨੀਅਨ ਕੌਂਸਲ ਵੀ ਮੌਜੂਦ ਸੀ, ਸਕੂਲ ਵੀ ਮੌਜੂਦ ਸੀ ਔਰ ਹੌਸਪੀਟਲ ਵੀ ਮੌਜੂਦ ਸੀ। ਔਰ ਸਾਡੇ ਬਜ਼ੁਰਗਾਂ ਨੇ ਜਿਹੜੇ ਬੜੇ ਨੇ, ਅਸੀਂ ਸੁਣਦੇ ਰਹੇ ਹਾਂ, ਮਾਸਟਰ ਨਜ਼ੀਰ ਅਹਿਮਦ ਸਾਹਿਬ ਅਲਹਮਦੁਲਿਲਾ ਉਹ ਹਜੇ ਵੀ ਜ਼ਿੰਦਾ ਨੇ ਅਤੇ ਉਹਨਾਂ ਨੇ ਬੜੀ ਕੋਸ਼ਿਸ਼ ਕਾਵਸ਼ ਕਰਕੇ ਸਹੂਲੀਅਤ ਦਾ ਜਿਹੜਾ ਫੁਕਦਾਨ ਸੀ ਉਹ ਦੂਰ ਕੀਤਾ, ਬਿਜਲੀ ਦਾ ਨਿਜ਼ਾਮ ਲਿਆਂਦਾ, PTCL ਦਾ ਨਿਜ਼ਾਮ ਲਿਆਂਦਾ ਔਰ ਜਿਹੜਾ ਨਹਿਰੀ ਨਿਜ਼ਾਮ ਸੀਗਾ ਪਾਣੀ ਦਾ ਉਹ ਬਹੁਤ ਬਿਹਤਰ ਕੀਤਾ, ਕਿਉਂਕਿ ਜ਼ਿਆਦਾ ਤਬਕਾ ਉਦੋਂ ਕਿਸਾਨਾਂ ਦੇ ਨਾਲ ਰਿਲੇਟ ਸੀਗਾ। ਫਿਰ ਆਹਿਸਤਾ ਆਹਿਸਤਾ ਜਿੱਦਾਂ ਤਲੀਮੀ ਨਿਜ਼ਾਮ ਲਈ ਸਾਡਾ ਸਕੂਲ ਲੜਕੀਆਂ ਦਾ ਗਰਲਜ਼ ਐਲੀਮੈਂਟਰੀ ਸਕੂਲ ਸੀ, ਬॉयਜ਼ ਐਲੀਮੈਂਟਰੀ ਸਕੂਲ ਸੀ ਔਰ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕਰਕੇ ਮਦਾਰਸ ਮਸਾਜਿਦ ਦੇ ਵਿੱਚ ਬੱਚਿਆਂ ਨੂੰ ਤਾਲੀਮ ਦਿੱਤੀ। ਜਦੋਂ ਬੱਚੀਆਂ ਨੂੰ ਤਾਲੀਮ ਨਾਲ ਸ਼ਊਰ ਹਾਵਨਾ ਹੋਈ, ਫਿਰ ਇਹਨਾਂ ਨੇ ਬੜੇ ਅਦਾਰਿਆਂ 'ਚ ਜਾ ਕੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ। ਤਕਰੀਬਨ 65 ਮਰਬੇ ਰਕਬਾ ਹੈ ਔਰ
8 ਤੋਂ 10 ਮਰਬੇ ਜਿਹੜਾ ਵਾ ਇਹਦੇ 'ਚ ਕੁਝ ਆਬਾਦਕਾਰੀ ਹੈ, ਕੁਝ ਕਲਰਾਠਾ ਰਕਬਾ ਹੈ, ਬਾਕੀ ਤਕਰੀਬਨ ਸਾਰੇ ਜਿਹੜੀ ਨਾ ਉਹ ਕਾਸ਼ਤ ਹੋ ਰਹੀ ਹੈ ਜ਼ਮੀਨ। ਇਹ ਮਸਾਇਲ ਸਾਡੇ ਪਾਣੀ ਦਾ ਮਸਲਾ ਹੈਗਾ ਜੀ। ਪਾਣੀ ਬਹੁਤ ਘੱਟ ਆ ਤੇ ਸੂਏ ਪੱਕੇ ਬਣ ਗਏ, ਉਹਦੇ ਵਿੱਚ ਮੋਗੇ ਜਿਹੜੇ ਆ ਉਹ ਛੋਟੇ ਆ, ਪਾਣੀ ਪੂਰਾ ਨਹੀਂ ਆਉਂਦਾ। ਸਾਡੇ ਜ਼ਿਮੀਂਦਾਰ ਪਾਣੀ ਤੋਂ ਬਹੁਤ ਪਰੇਸ਼ਾਨ, ਪਾਣੀ ਦਾ ਨਹੀਂ ਮਸਲਾ ਹੱਲ ਹੋ ਰਿਹਾ, ਖਾਲਿਆਂ ਦਾ ਮਸਲਾ ਨਹੀਂ ਹੱਲ ਹੋ ਰਿਹਾ। ਖਾਲੇ ਕੱਚੇ ਨੇ, ਖਾਲੇ ਪੱਕੇ ਬਣ ਜਾਣ, ਪਾਣੀ ਜ਼ਿਮੀਂਦਾਰ ਦੇ ਖੇਤ ਤੱਕ ਪੂਰਾ ਪਹੁੰਚੇ। ਨਹੀਂ ਫਸਲ ਦੀ ਪੈਦਾਵਾਰ ਤੇ ਘੱਟ ਹੋ ਰਹੀ ਹੈ ਇਸ ਮਸਲੇ ਦੀ ਵਜ੍ਹਾ ਤੋਂ। ਬਹੁਤ ਸਾਰੇ ਲੋਕ ਬੇਵਸਤਾ ਨੇ ਇਹਦੇ ਨਾਲ। ਸਾਡੇ ਜ਼ਿਮੀਂਦਾਰ ਅੱਧਾ ਪਿੰਡ ਤਕਰੀਬਨ ਬਗੈਰ ਕਾਸ਼ਤ ਪੇਸ਼ਾ ਜਿਹੜਾ ਕਿ ਇਹਦੇ ਤੋਂ ਗੁਜ਼ਾਰਾ ਕਰਦਾ, ਤੇ ਉਹ ਬਹੁਤ ਘੱਟ ਮਿਹਨਤ ਬੜੀ ਕਰਨੀ ਪੈਂਦੀ ਹੈ, ਲੇਕਿਨ ਉਹ ਪੂਰੀ ਨਹੀਂ ਹੋ ਰਹੀ। ਸਰ ਸਾਡਾ ਨਹਿਰੀ ਨਿਜ਼ਾਮ ਬਿਹਤਰ ਹੈ ਮਾਸ਼ਾਅੱਲਾ। ਇੱਕ ਮੋਗਾ ਲੱਗਦਾ ਹੈ, ਉਹ ਤਕਰੀਬਨ 70 to 80% ਰਕਬੇ ਨੂੰ ਉਹ ਸਰਾਬ ਕਰਦਾ ਹੈ। ਇੱਕ ਸਾਨੂੰ ਮੋਗੀ ਲੱਗਦੀ ਹੈ 20% ਰਕਬੇ ਨੂੰ ਉਹ ਸਰਾਬ ਕਰਦੀ ਹੈ। ਸਾਡੀਆਂ 2 ਬੜੀਆਂ ਫਸਲਾਂ ਨੇ ਜਿਹੜੀਆਂ ਗੰਦਮ ਔਰ ਮੁੰਜੀ ਦੀ ਫਸਲ ਹੈ, ਔਰ ਸਾਡੇ ਪਿੰਡ 'ਚ ਅਲਹਮਦੁਲਿਲਾ ਬਹੁਤ ਜ਼ਿਆਦਾ ਮੁੰਜੀ ਕਾਸ਼ਤ ਹੁੰਦੀ ਹੈ, ਔਰ ਉਹ ਲੋਕ ਗੰਦਮ ਵੀ ਕਾਸ਼ਤ ਕਰਦੇ ਨੇ। ਆਪਣੇ ਬਾਕੀ ਮਾਈਨਰ ਰੇਸ਼ੋ ਆ ਜਾਂਦੀ ਹੈ ਜਿਹੜੀ ਚਾਰੇ ਦੀ ਔਰ ਕਮਾਦ ਦੀ ਰਹਿ ਜਾਂਦੀ ਹੈ। ਤੁਹਾਡਾ ਪਹਿਲਾ ਸਵਾਲ ਸੀ ਕਿ ਇਹਦਾ ਤਰੀਕਾ ਕਾਰ ਕੀ ਵੇ, ਕਿਉਂਕਿ ਇੱਕ ਵੈਲਫੇਅਰ ਸੁਸਾਇਟੀ ਆ ਔਰ ਇਹਦੀ ਜਿਤਨੀ ਵੀ ਕੰਮ ਦੀ ਨੌਈਅਤ ਆ ਉਹ ਸਾਰੀ ਦੀ ਸਾਰੀ ਜਿਹੜੀ ਉਹ ਫੰਡਿੰਗ ਤੇ ਹੁੰਦੀ ਆ, ਔਰ ਉਸ ਫੰਡਿੰਗ ਵਾਸਤੇ ਸਪੈਸ਼ਲੀ ਤੌਰ ਤੇ ਸਾਡੇ ਪਿੰਡ ਦੇ ਲੋਕ ਜਿਹੜੇ ਆ, ਸਾਡੇ ਆਪਣੇ ਦੋਸਤ ਅਹਬਾਬ, ਖਾਸ ਕਰਕੇ ਓਵਰਸੀਜ਼ ਲੋਕ ਜਿਹੜੇ ਨੇ, ਮੁਖੱਈਰ ਹਜ਼ਰਾਤ, ਮਾਸ਼ਾਅੱਲਾ ਸਾਡੇ ਕੋਲ ਇੱਥੇ ਇੱਕ ਬਹੁਤ ਅੱਛਾ ਫੈਕਟਰੀ ਏਰੀਆ ਹੈ ਵੇ, ਜਿਹਦੇ ਵਿੱਚ ਸਾਡੇ ਪਿੰਡ ਦੇ ਬਹੁਤ ਅੱਛੇ ਲੋਕ ਜਿਹੜੇ ਨੇ ਉਹ ਉਹਨਾਂ ਦੀ ਆਪਣੀਆਂ ਫੈਕਟਰੀਆਂ, ਆਪਣਾ ਸਿਸਟਮ ਚੱਲ ਰਿਹਾ ਉਹਨਾਂ ਦਾ, ਉਹ ਵੀ ਸਾਡੇ ਨਾਲ ਤਾਮਨ ਕਰਦੇ। ਉਸ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਆਮ ਤੌਰ ਤੇ ਦੁਕਾਨਾਂ ਹੁੰਦੀਆਂ, ਅਸੀਂ ਦੁਕਾਨਾਂ ਤੋਂ ਵੀ ਕਲੈਕਸ਼ਨ ਕਰਦੇ ਹਾਂ। ਫਿਰ ਜਿਸ ਤਰੀਕੇ ਨਾਲ ਕੁਝ ਜੌਬ ਹੋਲਡਰ ਹੁੰਦੇ ਆ ਸਰਕਾਰੀ ਤੌਰ ਤੇ, ਉਹਨਾਂ ਕੋਲੋਂ ਫਿਰ ਉਸ ਤੋਂ ਬਾਅਦ ਕੀ ਹੈ ਕਿ ਆਪਸ ਦੇ ਵਿੱਚ ਅੱਜ ਤੱਕ ਸਾਨੂੰ ਕਿਸੇ ਵੀ ਮਾਮਲੇ ਦੇ ਵਿੱਚ ਇਸ ਤਰ੍ਹਾਂ ਦਾ ਯਾਨੀ ਫੰਡਿੰਗ ਦੇ ਹਵਾਲੇ ਦੇ ਨਾਲ ਪ੍ਰੋਬਲਮ ਪੇਸ਼ ਨਹੀਂ ਆਈ, ਕਿਉਂਕਿ ਸਾਡੇ ਲੋਕ ਮਾਸ਼ਾਅੱਲਾ ਵੈਸੇ ਹੀ ਬਹੁਤ ਜ਼ਿਆਦਾ ਫੰਡ ਦਿੰਦੇ ਆ। ਦੂਸਰੇ ਨੰਬਰ ਤੇ ਤੁਸੀਂ ਪੁੱਛਿਆ ਕਿ ਕੋਈ ਰਜਿਸਟਰਡ ਐਨਜੀਓ ਨਹੀਂ ਹੈ। ਇਹ ਸੇਮ ਇਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਕਿ ਇੱਕ ਘਰ ਚੱਲਦਾ, ਅਸੀਂ ਉਸੇ ਤਰ੍ਹਾਂ ਰਿਕਾਰਡ ਰੱਖਦੇ। ਸਾਡੇ ਕੋਲ ਜਿੰਨੀ ਇਨਕਮ ਆਉਂਦੀ ਆ ਉਹਦਾ ਅਸੀਂ ਰਿਕਾਰਡ 1 to 1, ਜਿੰਨੀ ਕਿਸੇ ਕੋਲ 1 ਰੁਪਇਆ ਵੀ ਆਇਆ, ਕਿਸੇ ਕੋਲ 1000 ਆਇਆ, 1 ਲੱਖ ਆਇਆ, ਉਸੇ ਤਰ੍ਹਾਂ ਉਹਦਾ ਰਿਕਾਰਡ ਹੁੰਦਾ। ਫਿਰ ਉਹਦਾ ਜਿੰਨਾ ਖਰਚ ਹੁੰਦਾ, ਜਿਸ ਤਰੀਕੇ ਨਾਲ ਹੁੰਦਾ, ਉਹ ਸਾਰੇ ਦਾ ਸਾਰਾ ਅਸੀਂ ਉਹਦਾ ਰਿਕਾਰਡ ਵੀ ਰੱਖ ਰਹੇ ਹਾਂ। ਫਿਲਹਾਲ ਜਿਹੜੇ ਸਾਡੇ ਕੋਲ ਮਨਸੂਬੇ ਚੱਲ ਰਹੇ ਉਹਦੇ ਵਿੱਚ ਮਾਸ਼ਾਅੱਲਾ ਅਸੀਂ ਸਾਲਾਨਾ, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ, 2 ਦਫਾ ਸ਼ਜਰਕਾਰੀ ਕਰਦੇ ਹਾਂ। ਫਿਰ ਉਸ ਤੋਂ ਬਾਅਦ ਜਿਹੜਾ ਹੈ ਗਾਉਂ ਦੇ ਵਿੱਚ ਪੁਲੀਆਂ ਦੀ ਤਮੀਰ ਹੁੰਦੀ ਆ, ਇਹ ਵਾਲੀ ਚਲਾ ਰਹੇ ਸੀ। ਫਿਰ ਉਸ ਤੋਂ ਬਾਅਦ ਕਿ ਸੋਲਿੰਗ ਡੈਮੇਜ ਵਗੈਰਾ, ਰਸਤਾ ਵਗੈਰਾ ਕਿਤੇ ਕੋਈ ਡੈਮੇਜ ਹੋ ਜਾਂਦਾ, ਉਹਦੀ ਕਲੀਅਰੇਸ਼ਨ ਕਰਦੇ ਆ। ਉਸ ਤੋਂ ਬਾਅਦ ਸਾਡਾ ਇੱਕ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਰੀਸੈਂਟਲੀ ਅਸੀਂ ਸ਼ੁਰੂ ਕੀਤਾ, ਪਹਿਲੇ ਵੀ ਸ਼ੁਰੂ ਕੀਤਾ ਸੀ ਲੇਕਿਨ ਉਹ ਇਤਨਾ ਖਾਤਰਖਾਹ ਕਾਮਯਾਬ ਨਹੀਂ ਹੋਇਆ। ਹੁਣ ਮਾਸ਼ਾਅੱਲਾ ਅਸੀਂ ਸੋਲਰ ਸਟਰੀਟ ਲਾਈਟਸ, ਸਾਡਾ ਜਿਹੜਾ ਗਾਉਂ ਹੈ ਇਹ ਤਕਰੀਬਨ ਕੋਈ ਮੇਨ ਰੋਡ ਤੋਂ ਕੋਈ 2 ਕਿਲੋਮੀਟਰ ਅੰਦਰ ਹੈ, ਜਿਹੜਾ ਕਿ ਰਸਤੇ ਵਿੱਚ ਰਾਤ ਨੂੰ ਜਾਣ ਲੱਗਿਆ ਬਹੁਤ ਪ੍ਰੋਬਲਮ ਬਣਦੀ। ਉਹਦੇ ਉੱਤੇ ਅਲਹਮਦੁਲਿਲਾ ਅਸੀਂ ਸੋਲਰ ਸਟਰੀਟ ਲਾਈਟਸ ਲਗਾ ਰਹੇ ਹਾਂ, ਔਰ ਬੜੀ ਆਲਾ ਕਿਸਮ ਦੀ 500 ਵਾਟ, 400 ਵਾਟ, 500 ਵਾਟ ਦੀ ਲਾਈਟਾਂ ਲੱਗ ਰਹੀਆਂ। ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਇਸੇ ਚੀਜ਼ ਨੂੰ ਅਸੀਂ ਇਨ ਫਿਊਚਰ ਅੱਗੇ ਪਿੰਡ ਦੇ ਵਿੱਚ ਐਕਸਪੈਂਡ ਕਰਨਾ। ਦੂਸਰੇ ਨੰਬਰ ਤੇ ਸਾਡਾ ਇੱਕ ਖਾਹਿਸ਼ ਆ ਜਿਹੜੀ ਕਿ ਸਾਨੂੰ ਇੱਕ ਬੜੀ ਸ਼ਿੱਦਤ ਦੇ ਨਾਲ ਜ਼ਰੂਰਤ ਮਹਿਸੂਸ, ਕਿਉਂਕਿ ਸਾਡਾ ਜ਼ਮੀਨੀ ਪਾਣੀ ਜਿਹੜਾ ਉਹ ਇਸਤੇਮਾਲ ਵਾਸਤੇ ਇਤਨਾ ਕੋਈ ਅੱਛਾ ਨਹੀਂ ਹੈ, ਲਿਹਾਜ਼ਾ ਸਾਡੀ ਕੋਸ਼ਿਸ਼ ਆ ਕਿ ਅਸੀਂ ਇਨ ਫਿਊਚਰ ਜਿਹੜਾ ਵਾ ਇੱਕ ਇੱਥੇ ਵਾਟਰ ਸਪਲਾਈ ਸਿਸਟਮ ਜਿਹੜਾ ਉਹਨੂੰ ਚਲਾਈਏ। ਮੇਰੇ ਪਿੰਡ ਦੇ ਵਿੱਚ ਸਾਰੀਆਂ ਗੇਮਾਂ ਖੇਲੀਆਂ ਜਾਂਦੀਆਂ, ਹਾਕੀ ਵੀ ਖੇਲੀ ਜਾਂਦੀ ਆ, ਫੁੱਟਬਾਲ ਵੀ ਖੇਲਿਆ ਜਾਂਦਾ, ਵਾਲੀਬਾਲ ਵੀ ਖੇਲਿਆ ਜਾਂਦਾ, ਕ੍ਰਿਕਟ ਵੀ ਖੇਲੀ ਜਾਂਦੀ ਹੈ। ਮਾਸ਼ਾਅੱਲਾ ਕ੍ਰਿਕਟ ਦੇ 5 ਗਰਾਊਂਡ ਆ ਸਾਡੇ, ਹਾਕੀ ਦੇ 2 ਗਰਾਊਂਡ ਆ, 2 ਤੋਂ ਵੀ ਜ਼ਿਆਦਾ ਵਾ। ਇੱਕ ਸਾਡਾ ਗਰਾਊਂਡ ਪਿੰਡ ਤੋਂ ਪਰਲੀ ਸਾਈਡ ਤੇ ਆ, ਇੱਕ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਗਰਾਸੀ ਗਰਾਊਂਡ ਆ ਸਾਡੇ ਕੋਲ। ਮਾਸ਼ਾਅੱਲਾ ਸਾਡੇ ਪਿੰਡ ਦੇ ਵਿੱਚ ਹਾਕੀ ਦਾ ਇੰਨਾ ਕੁ ਟੈਲੈਂਟ ਹੈਗਾ ਵੀ ਕੁਝ ਖਿਲਾੜੀ ਸਾਡੇ ਐਸੇ ਆ ਕਿ ਉਹਨਾਂ ਦੇ ਘਰ ਦੇ ਵਿੱਚ ਹੀ 12 ਖਿਲਾੜੀ ਆ, ਉਹਨਾਂ ਦੇ ਭਤੀਜੇ ਭਾਣਜੇ, ਇੱਕ ਘਰ ਵਿੱਚੋਂ ਸਾਡੀ ਪੂਰੀ ਟੀਮ ਨਿਕਲਦੀ ਹੈ। ਠੀਕ ਹੈ ਜੀ। ਦੂਸਰੀ ਗੱਲ ਇਹ ਆ ਕਿ ਸਾਡੇ ਪਿੰਡ ਦੇ ਵਿੱਚ ਖੇਲਦਿਆਂ ਹੋਇਆ ਹਾਕੀ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਖਿਲਾੜੀ ਚਲਾ ਗਿਆ ਸਾਡਾ ਇੱਕ ਅਜਾਜ਼ ਅਹਿਮਦ। ਉਹਨੇ ਬਹੁਤ ਮਿਹਨਤ ਕੀਤੀ। ਪਹਿਲੇ ਪਹਿਲ ਸ਼ੁਰੂ ਤੋਂ ਤਕਰੀਬਨ 1970 ਤੋਂ ਤਕਰੀਬਨ ਸਾਡੇ ਪਿੰਡ 'ਚ ਹਾਕੀ ਸ਼ੁਰੂ ਹੋਈ ਹੈ। ਖਿਲਾੜੀ ਬਹੁਤ ਅੱਛਾ ਖੇਲੇ, ਲੇਕਿਨ ਫੈਸਲਾਬਾਦ ਸਟੇਡੀਅਮ ਨਹੀਂ ਸੀ ਹੈਗਾ। ਜਦੋਂ ਸਟੇਡੀਅਮ ਬਣਿਆ, ਆਪਰੇਸ਼ਨਲ ਹੋਇਆ, ਅਜਾਜ਼ ਅਹਿਮਦ ਮੁਝ ਸਮੇਤ ਮੈਨੇ ਵੀ 10-12 ਜਿਹੜੇ ਉੱਥੇ ਮੈਚ ਖੇਲੇ ਹਾਕੀ ਦੇ ਮੁਖਤਲਿਫ ਕਲੱਬਾਂ ਦੇ ਨਾਲ। ਫਿਰ ਉਸਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਕਲੱਬ ਦੇ ਵਿੱਚ। ਮਾਸ਼ਾਅੱਲਾ ਉਹ ਐਸਾ ਪਾਲਿਸ਼ ਹੋਇਆ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਚਲਾ ਗਿਆ। ਫਿਰ ਪਾਕ ਆਰਮੀ ਦੇ ਵਿੱਚ ਵੀ ਕਮ ਸੇ ਕਮ 10-12 ਖਿਲਾੜੀ ਸਾਡੇ ਖੇਲ ਰਹੇ ਆ। ਠੀਕ ਹੈ ਜੀ। ਹਾਕੀ ਦੇ ਵਿੱਚ, ਪੁਲਿਸ ਦੇ ਵਿੱਚ ਵੀ ਹੈ। ਔਰ
ਇਸ ਵਕਤ ਅਗਰ ਕੁਝ ਖਿਲਾੜੀ ਐਸੇ ਹੈਗੇ ਉਹਨਾਂ ਨੂੰ ਪਾਲਿਸ਼ ਕੀਤਾ ਜਾਵੇ ਤਾਂ ਕੌਮੀ ਟੀਮ ਤੱਕ ਉਹ ਜਾ ਸਕਦੇ ਆ, ਜਿਹਦੇ ਵਿੱਚ ਹਮਜ਼ਾ ਸ਼ਬਾਜ਼ ਆ, ਹਸਨ ਸ਼ਬਾਜ਼ ਆ, ਉਹ ਜੂਨੀਅਰ ਲੈਵਲ ਤੇ ਖੇਲ ਚੁੱਕੇ ਆ। ਬਾਕੀ ਟੂਰਨਾਮੈਂਟ ਦੇ ਹਵਾਲੇ ਨਾਲ ਜਿਹੜੇ ਸਾਡੇ ਪਿੰਡ ਦੇ ਵਿੱਚ ਆਲੇ ਦੁਆਲੇ ਯੂਨੀਅਨ ਕੌਂਸਲ ਲੈਵਲ ਤੇ ਹੁੰਦੇ ਜਿਹੜੇ ਲੈਵਲ ਤੇ ਟੂਰਨਾਮੈਂਟ ਉਹ ਵੀ ਅਸੀਂ ਜਿੱਤੇ ਆ, ਡਿਸਟ੍ਰਿਕਟ ਲੈਵਲ ਤੇ ਵੀ, ਤਹਿਸੀਲ ਲੈਵਲ ਤੇ ਵੀ। ਤਕਰੀਬਨ ਸਾਡੇ ਚੱਕ ਦੇ ਆਲੇ ਦੁਆਲੇ ਜਾਂ ਡਿਸਟ੍ਰਿਕਟ ਵਿੱਚ ਜਾਂ ਤਹਿਸੀਲ ਦੇ ਵਿੱਚ ਕੋਈ ਵੀ ਐਸਾ ਟੂਰਨਾਮੈਂਟ ਨਹੀਂ ਜਿਹਦਾ ਫਾਈਨਲ ਨਾ ਖੇਡਿਆ ਹੋਵੇ, ਅਸੀਂ ਫਾਈਨਲ ਵਿਨ ਨਾ ਕੀਤਾ ਹੋਵੇ, ਜਾਂ ਅਸੀਂ ਵਿਨ ਕਰਦੇ ਹਾਂ ਜਾਂ ਰਨਰ ਅਪ ਹੁੰਦੇ ਹਾਂ, ਫਾਈਨਲ ਅਸੀਂ ਲਾਜ਼ਮੀ ਖੇਡਣਾ ਹੁੰਦਾ। ਸਰ 55% ਰਾਈ ਬਰਾਦਰੀ ਹੈ, ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀ ਤਾਦਾਦ ਹੈ ਉਹ ਖਾਨ ਬਰਾਦਰੀ, ਬਲੋਚ ਬਰਾਦਰੀ ਦੀ ਹੈ। ਉਸ ਤੋਂ ਬਾਅਦ 'ਚ ਵਿਰਕ ਬਰਾਦਰੀ ਆ ਜਾਂਦੀ ਹੈ, ਗੁੱਜਰ ਬਰਾਦਰੀ ਹੈ, ਤਕਰੀਬਨ ਆਲਮੋਸਟ ਹੈ। ਉਸ ਤੋਂ ਬਾਅਦ 'ਚ ਜਿਹੜੇ ਛੋਟੀਆਂ ਬਰਾਦਰੀਆਂ, ਅਸੀਂ ਉਹਨਾਂ ਨੂੰ ਛੋਟਾ ਨਹੀਂ ਕਹਿੰਦੇ, ਉਹ ਸਾਡੇ ਤੋਂ ਵੱਡੇ ਨੇ, ਉਹ ਬਰਾਦਰੀਆਂ ਵੀ ਵੱਡੀਆਂ ਨੇ ਮਾਸ਼ਾਅੱਲਾ। ਬਾਕੀ ਰਾਣਾ ਬਰਾਦਰੀ ਮੌਜੂਦ ਹੈ, ਮੁਗਲ ਬਰਾਦਰੀ ਮੌਜੂਦ ਹੈ, ਆਪਣਾ ਨਾਈ ਮੌਜੂਦ ਨੇ ਬਰਾਦਰੀ ਦੇ, ਮਲਕ ਬਰਾਦਰੀ ਮੌਜੂਦ ਹੈ, ਅਵਾਨ ਬਰਾਦਰੀ ਮੌਜੂਦ ਹੈ, ਔਰ ਅਲਹਮਦੁਲਿਲਾ ਸਾਰਿਆਂ ਦਾ ਆਪਸ 'ਚ ਬਹੁਤ ਅੱਛਾ ਮੁਹੱਬਤਾਨਾ ਰਵੱਈਆ ਹੈ। ਅਸਲ ਵਿੱਚ ਅਸੀਂ ਕੁਛ ਤਾਂ ਫੰਡਿੰਗ ਜਿਹੜੀ ਉਹ ਪਿੰਡ ਵਾਲੇ ਜਿਹੜੇ ਲੜਕੇ ਉਹੀ ਕਰਦੇ ਆ, ਲੇਕਿਨ ਸਾਡਾ ਇਹ ਕਰਦਾਰ ਹੈ ਕਿ ਜਿਹੜੇ ਓਵਰਸੀਜ਼ ਪਾਕਿਸਤਾਨੀ ਆ ਨਾ, ਅਸੀਂ ਉਹਨਾਂ ਦਾ ਇੱਕ ਗਰੁੱਪ ਬਣਾਇਆ ਹੋਇਆ, ਤੇ ਉਹ ਗਰੁੱਪ ਤੱਕ ਸਾਡਾ ਕੰਮ ਹੁੰਦਾ ਉਹਨਾਂ ਤੱਕ ਪੈਗਾਮ ਪਹੁੰਚਾਉਣਾ। ਫਿਰ ਅੱਗੇ ਉਹ ਲੜਕੇ ਬਜ਼ਾਤੇ ਖੁਦ ਅਗਰ ਫੰਡ ਦੇਣਾ ਚਾਹਣ, ਪਿੰਡ ਦੇ ਮੁਖਤਲਿਫ ਟੀਮ ਉਹਦੇ 5 ਤੋਂ 7 ਬੰਦੇ ਆ, ਉਹਨਾਂ ਨਾਲ ਕਿਸੇ ਨਾਲ ਰਾਬਤਾ ਕਰ ਲੈਂਦੇ ਆ। ਅਗਰ ਉਹ ਸਾਡੇ ਥਰੂ ਦੇਣਾ ਚਾਹਣ, ਫਿਰ ਅਸੀਂ ਓਵਰਸੀਜ਼ ਇੱਕ ਜਗ੍ਹਾ 'ਤੇ ਇਕੱਠਾ ਕਰਕੇ ਉਹਨਾਂ ਨੂੰ ਅੱਗੇ ਇੱਥੇ ਸੈਂਡ ਕਰ ਦਿੱਤਾ। ਫਿਰ ਉਹਦੇ ਨਾਲ ਫਿਰ ਪਿੰਡ ਦੇ ਜਿਹੜੇ ਵੀ ਕੋਈ ਛੋਟੇ ਮੋਟੇ ਜਿਹੜੇ ਸਾਡੀ ਪਹੁੰਚ ਤੱਕ ਕੰਮ ਉਹਨਾਂ ਦਾ ਸੱਦੇ ਬਾਪ ਕੀਤਾ ਜਾਂਦਾ। ਸਰ ਪਹਿਲੋਂ ਇੱਕ ਲੰਬੜਦਾਰੀ ਹੁੰਦੀ ਸੀ, ਉਹ ਬਜ਼ੁਰਗ ਅਸੀਂ ਨਹੀਂ ਦੇਖੇ, ਉਹਨਾਂ ਦਾ ਨਾਮ ਦੁਰ ਨੰਬਰਦਾਰ ਸੀ। ਬਾਅਦ 'ਚ ਉਹਨਾਂ ਦੇ ਖਾਨਦਾਨੀ ਨਿਜ਼ਾਮ ਦੇ ਨਾਲ ਇਸ ਟਾਈਮ ਮਕਬੂਲ ਬਲੋਚ ਨੰਬਰਦਾਰ ਹੈ, ਔਰ ਦੂਸਰੀ ਪੱਤੀ ਦੀ ਨੰਬਰਦਾਰੀ ਜੀ ਮੁਜ਼ੱਫਰ ਨੰਬਰਦਾਰ ਹੈ ਵਿਰਕ ਬਰਾਦਰੀ ਤੋਂ। ਸਰ ਜਿਹੜਾ ਪਹਿਲੋਂ ਨਿਜ਼ਾਮ ਚੱਲ ਰਿਹਾ ਸੀ ਉਹਦੇ 'ਚ ਗਰਲਜ਼ ਐਲੀਮੈਂਟਰੀ ਸਕੂਲ ਸੀ, ਔਰ ਅਲਹਮਦੁਲਿਲਾ ਸਾਡੇ ਪਿੰਡ ਦੀਆਂ ਬੱਚੀਆਂ 8ਵੀਂ ਤੱਕ ਤਾਲੀਮ ਇੱਥੇ ਮੁਕੰਮਲ ਕਰਦੀਆਂ ਨੇ। ਕੁਝ ਬੱਚੀਆਂ ਜਿਹੜੀਆਂ ਮਦਾਰਸ 'ਚ ਮੂਵ ਹੋ ਜਾਂਦੀਆਂ ਨੇ, ਦੀਨੀ ਤਾਲੀਮ ਨੂੰ ਤਵੱਜੋ ਦਿੰਦੇ ਨੇ, ਕੁਝ ਜਿਹੜੇ ਦੁਨਿਆਵੀ ਤਾਲੀਮ ਮੁਕੰਮਲ ਕਰਨ ਲਈ ਸਤਿਆਣੇ ਦੀ ਰੁਖ ਕਰਦੇ ਨੇ। ਇਸੇ ਤਰ੍ਹਾਂ ਬੱਚਿਆਂ ਦਾ ਤਾਲੀਮੀ ਨਿਜ਼ਾਮ ਵੀ ਬਹੁਤ ਬਿਹਤਰ ਸੀ। ਅਸੀਂ ਖੁਦ ਐਸੇ ਹੀ ਸਕੂਲ 'ਚੋਂ ਪੜ੍ਹੇ, ਐਲੀਮੈਂਟਰੀ ਸੀ। ਲਾਸਟ 4 ਸਾਲ ਤੋਂ ਇਹਨੂੰ ਹਾਈ ਦਾ ਦਰਜਾ ਮਿਲ ਗਿਆ, ਔਰ ਮਾਸ਼ਾਅੱਲਾ ਸਾਡੇ ਕੋਲ 10th ਤੱਕ ਇੱਥੇ ਬੱਚੇ ਪੜ੍ਹ ਰਹੇ ਨੇ, ਔਰ ਆਪਣੀ ਬਾਕੀ ਹਾਇਰ ਐਜੂਕੇਸ਼ਨ ਲਈ ਸਤਿਆਣਾ ਔਰ ਫੈਸਲਾਬਾਦ ਨੂੰ ਮੂਵ ਹੁੰਦੇ ਨੇ। ਸਰ ਅੱਲਾ ਦਾ ਸ਼ੁਕਰ ਅਦਾ ਕਰਨੇ ਆ, ਅਗਰ ਕੋਈ ਪ੍ਰੀਵੀਅਸ ਰਿਕਾਰਡ ਡਿਸਪਿਊਟਡ ਰਿਹਾ ਹੋਏਗਾ, ਅਸੀਂ ਉਹਦੇ ਖੁਸ਼ਕਿਸਮਤ ਹਾਂ ਕਿ ਸਾਰੀਆਂ ਬਰਾਦਰੀਆਂ ਵੀ ਆਪਸ 'ਚ ਇਕੱਠੀਆਂ ਰਹਿੰਦੀਆਂ ਨੇ, ਔਰ ਸਾਰੀਆਂ ਦੋ ਮਸਾਲਕ ਜ਼ਿਆਦਾ ਨੇ, ਔਰ ਕਦੀ ਵੀ ਅਸੀਂ ਇਖਤਲਾਫੀ ਨਾ ਗੱਲ ਕੀਤੀ ਹੈ, ਨਾ ਉਹਨਾਂ ਨੇ ਸਾਨੂੰ ਕਦੀ ਕਿਸੇ ਹੋਰ ਨੇ ਕੀਤੀ ਹੈ। ਔਰ ਅਸੀਂ ਅਸੀਂ ਸਾਰੀਆਂ ਮਸਾਲਕ ਔਰ ਬਰਾਦਰੀਆਂ ਨੇ ਮਿਲ ਕੇ ਸਾਡੇ ਪਿੰਡ ਦੀ ਇੱਕ ਸੁਸਾਇਟੀ ਵੀ ਬਣਾਈ ਸੀ। ਉਹਦਾ ਵੀ ਮਕਸਦ ਸੀ ਕਿ ਗਾਹੇ ਬਗਾਏ ਲੋਕ ਕਿਸੇ ਨਾ ਕਿਸੇ ਵਸਾਤਤ ਦੇ ਨਾਲ ਆਪਸ 'ਚ ਰਾਬਤੇ 'ਚ ਰਹਿਣ, ਤਾਂ ਕਿ ਜਿਹੜਾ ਕਮਿਊਨੀਕੇਸ਼ਨ ਦਾ ਗੈਪ ਆ ਬੇਸਿਕਲੀ ਇਹ ਸਰ ਆਪਣਾ ਨਾ ਫਾਸਲੇ बढ़ाਉਂਦਾ। ਤੇ ਅਸੀਂ ਇੱਕ ਐਸਾ ਪਲੇਟਫਾਰਮ ਬਿਲਡ ਕੀਤਾ ਕਿ ਮਾਸ਼ਾਅੱਲਾ ਸਾਰੇ ਲੋਕ ਨਾ ਉਹ ਕਿਸੇ ਵੀ ਸ਼ਕਲ 'ਚ ਇੱਕ ਦੂਸਰੇ ਦੇ ਨਾਲ ਰਾਬਤੇ 'ਚ ਰਹੇ। ਸਰ 8 ਸਾਲ ਪਹਿਲੋਂ ਇਸ ਵੈਲਫੇਅਰ ਸੁਸਾਇਟੀ ਦਾ ਆਗਾਜ਼ ਹੋਇਆ, ਸਾਡੇ ਉਸਲਾਫ ਨੇ ਕੀਤਾ। ਸਾਡੇ ਭਾਈ ਨੇ, ਵੱਡੇ ਚਾਚੂ ਜੀ ਸੀ ਉਹਦੇ ਵਿੱਚ, ਔਰ ਅਸੀਂ 8 ਸਾਲ ਪਹਿਲੋਂ ਬਹੁਤ ਛੋਟੇ ਸੀ। ਅਸੀਂ ਉਹਨਾਂ ਦੇ ਨਾਲ ਮਿਲ ਕੇ ਜਦੋਂ ਇਹ ਕੰਮ ਸ਼ੁਰੂ ਕੀਤਾ, ਸਭ ਤੋਂ ਪਹਿਲਾ ਪ੍ਰੋਜੈਕਟ ਸੀਗਾ ਸ਼ਜਰਕਾਰੀ। ਉਹ ਹਰ ਸਾਲ 2 ਦਫਾ ਹੁੰਦੀ ਆ, ਮਤਲਬ ਫਰਵਰੀ ਦੇ ਵਿੱਚ ਔਰ ਜੁਲਾਈ ਅਗਸਤ ਦੇ ਵਿੱਚ। ਠੀਕ ਹੈ, ਜੁਲਾਈ ਅਗਸਤ 14 ਅਗਸਤ ਵਾਲੇ ਦਿਨ ਅਸੀਂ ਕਮ ਅਜ਼ ਕਮ 500 ਦਰਖਤ ਲਗਾਇਆ ਖੁਦ ਹੱਥੀਂ ਸਟਾਫ ਤੋਂ। ਤੁਸੀਂ ਜਦੋਂ ਪਿੰਡ ਵੱਲ ਨੂੰ ਆਓਗੇ, ਔਰ 8 ਸਾਲ ਉਹ ਪੁਰਾਣੇ ਦਰਖਤ ਨੇ ਹੁਣ ਅੱਜ ਮਤਲਬ ਛਾਂ ਦੇ ਰਹੇ ਆ। ਕਿਸਾਨਾਂ ਦੇ ਦਰਮਿਆਨ ਉਹ ਤਕਸੀਮ ਕੀਤੇ। ਉਸ ਦਿਨ 14 ਅਗਸਤ ਵਾਲੇ ਦਿਨ ਪਹਿਲਾ ਮਤਲਬ ਪ੍ਰੋਗਰਾਮ ਉਹਨਾਂ ਨੇ ਖਾਲਿਆਂ ਅਤੇ ਜ਼ਮੀਨਾਂ 'ਚ ਆਪਣੇ ਦੀਵਾਰਾਂ ਅੱਗੇ, ਘਰਾਂ ਅੱਗੇ ਲਗਾਏ। ਉਸ ਤੋਂ ਬਾਅਦ ਫੌਰੀ ਸ਼ੁਰੂ ਹੋ ਗਿਆ ਰਮਜ਼ਾਨ ਪੈਕੇਜ। ਪਹਿਲੀ ਦਫਾ ਜਨਾਬ ਵੈਲਫੇਅਰ ਸੁਸਾਇਟੀ ਨੇ ਰਮਜ਼ਾਨ ਪੈਕੇਜ ਸ਼ੁਰੂ ਕੀਤਾ, ਗੋਰਾਬਾਦ ਦੀ ਲਿਸਟ ਬਣਾਈ। ਉਹਦੇ ਵਿੱਚ ਕੋਈ ਐਸਾ ਬੰਦਾ ਨਹੀਂ ਸੀ, ਮੋਸਟਲੀ ਨਾ ਇਸ ਗਾਉਂ ਦੀ ਰਾਈ ਬਰਾਦਰੀ ਹੈ। ਅੱਛਾ, ਕਿਸੇ ਮੋਸਟਲੀ ਉਹ ਜਿਹੜੀ ਲਿਸਟ ਤਿਆਰ ਹੋਈ ਉਹਦੇ ਵਿੱਚ ਲੋਕ ਇੱਕੋ ਹੀ ਬਰਾਦਰੀ ਦੇ ਨਹੀਂ ਸੀ, ਜ਼ਰੂਰਤਮੰਦ ਸੀ, ਔਰ ਕਿਸੇ ਨੂੰ ਪ੍ਰਾਇੋਰਟੀ ਨਹੀਂ ਸੀ ਦਿੱਤੀ ਜਾਂਦੀ ਕਿ ਮੇਰਾ ਰਿਸ਼ਤੇਦਾਰ ਆ, ਇਹ ਮੇਰਾ ਫਲਾਨਾ ਵਾ, ਇਹਦਾ ਨਾਂ ਲਿਖੋ ਯਾਰ, ਫਲਾਣੇ ਦਾ ਕੱਟੋ। ਮੁਕੰਮਲ ਵੈਰੀਫਾਈ ਕਰਕੇ, ਔਰ ਰਾਤ ਦੇ ਅੰਧੇਰੇ ਦੇ ਵਿੱਚ, ਔਰ ਬਿਲਕੁਲ ਖਾਮੋਸ਼ੀ ਦੇ ਨਾਲ। ਔਰ ਉਹਦੀਆਂ ਜਿਹੜੀਆਂ ਲਿਸਟਾਂ ਬਣਦੀਆਂ ਸੀ ਕਿਸੇ ਨਾਲ ਸ਼ੇਅਰ ਨਹੀਂ ਸੀ ਹੁੰਦੀਆਂ। ਔਰ ਅਲਹਮਦੁਲਿਲਾ ਸਭ ਤੋਂ ਅਹਿਮ ਇਸ ਵੈਲਫੇਅਰ ਦਾ ਹੈ ਕਿ ਕਿਸੇ ਦੀ ਇੱਕ ਜ਼ਾਤੀ ਨਹੀਂ। ਫਿਰ ਕਰੋਨਾ ਆ ਗਿਆ। ਕਰੋਨਾ ਆਉਂਦਿਆਂ ਹੀ ਲੋਕਾਂ ਦੇ ਮਾਲੀ ਹਾਲਾਤ, ਮਤਲਬ ਜਿਹੜੇ ਸੀਗੇ ਦਿਹਾੜੀਦਾਰ ਮਜ਼ਦੂਰ, ਬਹੁਤ ਹੀ ਮੁਤਾਸਰ ਹੋਏ। ਅਲਹਮਦੁਲਿਲਾ 25 ਟਨ ਸਬਜ਼ੀ ਉਸ ਦੌਰਾਨੀਏ ਦੇ ਵਿੱਚ ਵੈਲਫੇਅਰ ਨੇ ਡੇਲੀ ਬੇਸ 'ਤੇ
ਉਹਦੇ ਘਰ ਦੇ ਕੇ ਆਉਣੀ, ਆਲੂ ਨਾਲ ਪਿਆਜ਼ ਨਾਲ ਉਹਦੇ ਮਤਲਬ ਗੋਭੀ ਜੋ ਵੀ ਮਤਲਬ ਇੱਕ ਪੈਕੇਜ ਬਣਾ ਕੇ ਛਾਪਰ ਬਣਾ ਕੇ ਉਹਦੇ ਘਰ ਦੇ ਆਉਣਾ। ਔਰ ਇਹ ਕਰੋਨਾ ਦੀ ਇਹ ਰੂਟੀਨ ਰਹੀ ਆ। ਫਿਰ ਉਸ ਤੋਂ ਬਾਅਦ ਚੋਂ ਲੋਕਾਂ ਦੇ ਮਤਲਬ ਹਰ ਖੁਸ਼ੀ ਦੇ ਵਿੱਚ ਵੀ ਸ਼ਾਮਲ ਹੋਏ। ਖੁਸ਼ੀ ਦੇ ਸ਼ਾਮਲ ਹੋਣ ਦਾ ਨਾਲ ਹੀ ਲੋਕਾਂ ਨੂੰ ਈਦ ਪੈਕੇਜ ਦਿੱਤਾ ਜਾਂਦਾ, ਉਹਦੇ ਵਿੱਚ ਫੇਣੀਆਂ, ਉਹਦੇ ਵਿੱਚ ਜੋ ਵੀ ਮਠਾਈ, ਗੋਸ਼ਤ ਔਰ ਮਤਲਬ ਬੋਤਲਾਂ ਜੋ ਵੀ ਮਤਲਬ ਹੁੰਦਾ ਵਾ। ਔਰ ਈਦ ਪੈਕੇਜ ਮੁਕੰਮਲ ਮੈਕਸਿਮਮ 100-120 ਘਰਾਂ ਦੇ ਵਿੱਚ ਹਰ ਸਾਲ ਰੈਗੂਲਰ ਬੇਸ 'ਤੇ ਦੋਨਾਂ ਈਦਾਂ ਦੇ ਉੱਪਰ ਜਾਂਦਾ। ਔਰ ਵੱਡੀ ਈਦ ਦੇ ਉੱਪਰ ਖਾਲਾਂ ਦੀ ਮਤਲਬ ਕਲੈਕਸ਼ਨ ਪਹਿਲੋਂ ਇਕੱਠੀਆਂ ਕਰਦੇ ਆ ਔਰ ਉਹਨੂੰ ਬਰਾਬਰ ਤਕਸੀਮ ਕਰਕੇ ਲੋਕਾਂ ਦੇ ਘਰ ਉਹਦੇ ਪੈਸੇ ਪਹੁੰਚਾਏ ਜਾਂਦੇ। ਗੁਰਾਬਾ ਮਤਲਬ ਜਿਹੜੇ ਮੁਸਾਰਫ ਬਣਦੇ ਨੇ ਉਹਨਾਂ ਤੱਕ ਪਹੁੰਚਾਏ ਜਾਂਦੇ ਨੇ, ਠੀਕ ਹੈ ਨਾ। ਔਰ ਅਲਹਮਦੁਲਿਲਾ ਇੱਕ ਪ੍ਰੋਪਰ ਇੰਤਜ਼ਾਮ ਦੇ ਤਹਿਤ ਫਿਰ ਯੂਨੀਅਨ ਕਾਉਂਸਲ ਬਣੀ। ਇਹਨਾਂ ਦੋਸਤਾਂ ਨੇ ਹੀ, ਨੌਜਵਾਨਾਂ ਨੇ ਖੁਦ ਢਾਈ, ਆਪਣੀ ਮਦਦ ਆਪ ਦੇ ਤਹਿਤ ਹਰ ਹਵਾਲੇ ਦੇ ਨਾਲ ਹੀ ਖੁਦ ਆਪਣੀ ਮਦਦ ਆਪ ਦੇ ਤਹਿਤ ਯੂਨੀਅਨ ਕਾਉਂਸਲ ਬਣੀ, ਠੀਕ ਹੋ ਗਿਆ। ਉਸ ਤੋਂ ਬਾਅਦ ਚੋਂ ਕਾਫੀ ਜ਼ਿਆਦਾ ਅਗਲਾ ਹੀ ਅਹਿਮ ਪ੍ਰੋਜੈਕਟ, ਮੈਂ ਉਦੋਂ ਹਜੇ ਪੜ੍ਹ ਰਿਹਾ ਸੀਗਾ ਯੂਨੀਵਰਸਿਟੀ, ਕਰੋਨਾ ਦੇ ਵਿੱਚ ਛੁੱਟੀਆਂ ਹੋ ਗਈਆਂ, ਆਨਲਾਈਨ ਸਟੱਡੀ, ਅਤੇ ਅਸੀਂ ਸੋਚਿਆ ਮਤਲਬ ਸਾਰੇ ਦੋਸਤਾਂ ਨੇ ਕਿ ਕਿਉਂ ਨਾ ਸ਼ਹਿਰਾਂ ਦੇ ਵਿੱਚ ਦੇਖੀਦਾ ਸੀਗਾ ਕਿ ਕਾਲ ਆਉਂਦੀ ਸੀ ਹੋਸਟਲਾਂ ਦੇ ਮੁੰਡਿਆਂ ਨੂੰ ਕਿ ਯਾਰ ਬਲੱਡ ਚਾਹੀਦਾ ਫਲਾਣਾ। ਅਸੀਂ ਗਾਉਂ ਦੇ ਵਿੱਚ ਬਲੱਡ ਦੀ ਲਿਸਟ ਬਣਾਈ, ਹਰ ਮਤਲਬ A ਪੋਜ਼ੀਟਿਵ A ਨੈਗੇਟਿਵ ਹਰ ਜਿਹੜਾ ਬਲੱਡ ਗਰੁੱਪ ਆ ਉਹਦੀ ਲਿਸਟ ਬਣਾ ਕੇ, ਔਰ ਨੌਜਵਾਨ ਮੁੰਡੇ ਜਿਹੜੇ ਮਤਲਬ ਸ਼ੌਕ ਰੱਖਦੇ ਸੀ, ਇਸ ਜਜ਼ਬਾ ਰੱਖਦੇ ਸੀ, ਫ੍ਰੀ ਆਫ ਕਾਸਟ, ਕਦੀ ਵੀ ਕਿਸੇ ਕੋਲ ਕੋਈ ਪੈਸਾ ਨਹੀਂ ਲਿਆ ਗਿਆ ਬਲੱਡ ਦੇ ਹਵਾਲੇ ਨਾਲ। ਔਰ ਇਸ ਤੋਂ ਬਾਅਦ ਹਰ ਦਫਾ 14 ਅਗਸਤ ਲੋਕਾਂ ਨੂੰ ਅਵੇਅਰਨੈਸ ਬੱਚਿਆਂ ਦਾ ਮਤਲਬ ਪ੍ਰੋਗਰਾਮ ਹੁੰਦਾ, ਕਾਰੀ ਦਨਾਨ ਸਾਹਿਬ ਨੇ ਔਰ ਮਤਲਬ ਹੋਰ ਵੀ ਜਿੰਨੇ ਵੀ ਦੋਸਤ ਨੇ, ਬੱਚਿਆਂ ਦੀ ਤਿਆਰੀ ਹੋ ਕੇ ਤਕਾਰੀਰ ਹੁੰਦੀਆਂ ਵਾ, ਫਿਰ ਇਨਾਮਾਤ ਦੀ ਤਕਸੀਮ ਹੁੰਦੀ ਹੈ। ਔਰ ਉਸ ਤੋਂ ਬਾਅਦ ਚੋਂ ਅਗਲੇ ਬੰਨੇ ਸਾਡੇ ਕੋਲ ਆ ਜਾਂਦਾ, ਅਸੀਂ ਇੱਕ 14 ਅਗਸਤ 'ਤੇ ਇਹ ਡਿਸੀਜਨ ਲਿਆ ਸੀਗਾ ਕਿ ਸਾਡੇ ਗਾਉਂ ਦੇ ਵਿੱਚ ਇੱਕ ਐਸਾ ਪਲੇਟਫਾਰਮ ਹੋਵੇ ਜਿੱਥੋਂ ਲੋਕਾਂ ਨੂੰ ਮਤਲਬ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ, ਗਮੀ ਦੇ ਵਿੱਚ ਵੀ ਸ਼ਾਮਲ ਹੋਈਏ। ਔਰ ਸਭ ਤੋਂ ਜਦੋਂ ਹੀ ਫੌਤਗੀ ਹੁੰਦੀ ਆ, ਕਫਨ ਦਫਨ ਦਾ ਸਾਰਾ ਇੰਤਜ਼ਾਮ ਪ੍ਰੋਪਰ ਤਰੀਕੇ ਦੇ ਨਾਲ, ਚਾਰਪਾਈ ਨਵੀਂ ਮਤਲਬ ਬਣਾਈ ਗਈ ਆ ਔਰ ਘੱਟ ਵਜ਼ਨ ਵਾਲੀ, ਪਹਿਲੇ ਸੀਗੀ ਲੱਕੜੀ ਵਾਲੀ ਬਹੁਤ ਔਰ ਮਈਏ ਦੇ ਨਾਲ ਵਜ਼ਨੀ ਹੋ ਜਾਂਦਾ ਸੀਗਾ, ਹੁਣ ਸਟੀਲ ਦੀ ਬਣਾਈ ਗਈ ਹੈ। ਨਾਲ ਉਹਦੇ ਵਿੱਚ ਪੀੜੀਆਂ ਰੱਖੀਆਂ ਗਈਆਂ ਔਰਤਾਂ ਦੇ ਬੈਠਣ ਵਾਸਤੇ ਫੌਤਗੀ ਦੇ ਦੌਰਾਨ, ਦਰੀਆਂ, ਤੰਬੂ, ਕਨਾਤਾਂ, ਪਤੀਲੇ, ਖਾਣਾ ਬਣਾਉਣ ਲਈ ਦੇਗਾਂ, ਪਲੇਟਾਂ, ਚਮਚ, ਜੱਗ, ਗਲਾਸ, ਹਰ ਚੀਜ਼ ਉੱਥੋਂ ਫ੍ਰੀ ਆਫ ਕਾਸਟ। ਮਤਲਬ ਜੋ ਆਪਣੇ ਹਸਬੇ ਤੌਫੀਕ ਜਮ੍ਹਾਂ ਕਰਵਾ ਦਿੰਦੇ ਆ ਉਹ ਠੀਕ ਆ, ਨਹੀਂ ਤਾਂ ਉਹ ਫ੍ਰੀ ਆਫ ਕਾਸਟ ਆ। ਅਲਹਮਦੁਲਿਲਾ 2 ਸਾਲ ਤੋਂ ਉਹ ਨਿਜ਼ਾਮ ਚੱਲ ਰਿਹਾ। ਦੋਸਤ ਕਬਰ ਜਾ ਕੇ ਵੀ ਨਿਕਾਲ ਕੇ ਆਉਂਦੇ ਜਨਾਬ ਵੈਲਫੇਅਰ ਸੁਸਾਇਟੀ ਦੇ, ਔਰ ਉਹਨਾਂ ਨਾਲ ਉਹਦੇ ਉੱਪਰ ਜਿਹੜੀਆਂ ਸਲੇਟਾਂ ਫ੍ਰੀ ਆਫ ਕਾਸਟ ਜ਼ਰੂਰਤਮੰਦ ਜਿਹੜੇ ਪੇ ਕਰਦਾ ਵਾ। ਕਫਨ ਦਫਨ ਈਚ ਐਂਡ ਐਵਰੀਥਿੰਗ ਵੈਲਫੇਅਰ ਆ, ਉਹ ਇੱਕ ਦੁਕਾਨ ਬਣੀ ਆ, ਉੱਥੋਂ ਰਿਸੀਵ ਕਰਦੇ, ਉੱਥੇ ਜਮ੍ਹਾਂ ਕਰਾ ਦਿੰਦੇ ਆ। ਅਲਹਮਦੁਲਿਲਾ ਵੀ ਬੜਾ ਪ੍ਰੋਪਰ ਸਾਡਾ ਇੰਤਜ਼ਾਮ ਚੱਲ ਰਿਹਾ ਵਾ। ਔਰ ਹੁਣ ਜਿਹੜਾ ਮੌਜੂਦਾ ਸਾਡਾ ਅਸੀਂ ਆ ਸੋਲਰ ਸਟਰੀਟ ਲਾਈਟ ਦਾ ਨਿਜ਼ਾਮ ਚੱਲ ਰਿਹਾ, ਉਹ ਵੀ ਮਤਲਬ ਬਿਹਤਰੀਨ ਆ। ਲਗਾਈਆਂ ਗਈਆਂ, ਪਹਿਲੋਂ ਐਸਟੀਮੇਟ ਲਗਾਇਆ ਗਿਆ ਕਿ ਵਾਪਡਾ ਵਾਲੀਆਂ ਲਗਾ ਲਈਏ, ਲੇਕਿਨ ਉਹਦਾ ਤਾਰ ਦਾ ਇੱਕ ਪੋਲ ਤੋਂ ਦੂਸਰੇ ਪੋਲ ਦਾ ਉਹਦਾ ਹਰ ਮਹੀਨੇ ਦਾ ਮਤਲਬ ਬਿੱਲ ਕਿੱਥੋਂ ਪੇ ਕਰਾਂਗੇ। ਔਰ ਅੱਜ ਕੱਲ੍ਹ ਦੇ ਜਦੀਦ ਦੌਰ ਦੇ ਮੁਤਾਬਕ ਅਸੀਂ ਸੋਲਰ ਸਟਰੀਟ ਲਾਈਟ ਦਾ ਇੰਤਜ਼ਾਮ ਕੀਤਾ ਔਰ ਲਗਾਈਆਂ। ਆਟੋ ਰਾਤ ਨੂੰ ਆਨ ਹੁੰਦੀਆਂ ਜਦੋਂ ਹੀ ਅੰਧੇਰਾ ਹੁੰਦਾ, ਸਵੇਰ ਸੋਲਰ ਨਾਲ ਚਾਰਜ ਹੁੰਦੀਆਂ, ਅੱਛਾ ਬੈਟਰੀ ਬੈਕਅਪ ਵੀ ਆ। ਔਰ ਅਲਹਮਦੁਲਿਲਾ ਲੋਕ ਇਸ ਰਸਤੇ ਤੋਂ 4 ਗਾਉਂ ਗੁਜ਼ਰ ਕੇ ਜਾਂਦੇ, 118, 115, 31 ਗਾਹਵੇ, ਔਰ ਇਸ ਤੋਂ ਇਲਾਵਾ 1-2 ਹੋਰ ਗਾਉਂ ਵੀ ਹੈ ਜਿਹੜੇ ਇੱਥੋਂ ਗੁਜ਼ਰ ਕੇ ਜਾਂਦੇ। ਸਾਡਾ ਆਪਣਾ ਗਾਉਂ ਅਲਹਮਦੁਲਿਲਾ ਬੜਾ ਇੱਕ ਅੱਛਾ ਇਨਵਾਇਰਨਮੈਂਟ ਦਿੱਤਾ ਹੋਇਆ ਵਾ।